किन्नियां जुगतां दियां तुहानू? 32। और आप देख रहे हैं सजाद जान भला की होया भला की होया और राशिद ना डर गया और तू चाह सही बनाया कर ओए भाई तू किहड़ा पैसे दिन्ने तेरे मैं चपेड़ मारनी मूंह ते पैसे देने कट कर देंगे सच्ची ओए कट कर दे ओ बेटे एडा मूंह अड्डन डिया इस मूंह अगे हथ रखने ते पूरी कंध करा ओ बस यार फरीद नींद वाकई बहुत होन रही है नींद ते आउणी आ बेटे रात ਜਦੋਂ ਤੁਸੀਂ ਜਾਗਣਾ ਵਾ ਫਰੀਦ ਇੱਕ ਲੱਤੇ ਰਾਤ ਜਾਗੀ ਰਾਸਾ ਹੀ ਰਾਤ ਪਰੇਸ਼ਾਨੀਆਂ ਮਿੱਠਾ ਜੀ ਵਧਣ ਡੀਆਂ ਨੇ ਫੈਸਲ ਸਾਹਿਬ ਸੀਨੀਅਰ ਹੋਣ ਦਾ ਨਾ ਹੁਣ ਸਾਡੇ ਕੋਲ ਫਾਇਦਾ ਚੁੱਕਣ ਡੇ ਤੈਨੂੰ ਪਤਾ ਕੀ ਗੱਲ ਆ ਵੱਡੇ ਆ ਸੀਨੀਅਰ ਵੀ ਆ ਉਸਤਾਦ ਬਜਾਵ ਆ ਸਾਡੇ ਅਦਬ ਹੀ ਕਰਨਾ ਵਾ ਫਰੀਦ ਸਾਹਿਬ ਹਰ ਹਾਲ ਚ ਅਦਬ ਕਰਨਾ ਵਾ ਲੇਕਿਨ ਅਸੀਂ ਨਹਿਲੇ ਦਾ ਦਹਿਲਾ ਨਾ ਦਈਏ ਵਾਰੀ ਦੀ ਵਾਰੀ ਨਾ ਦਈਏ ਹਾਏ ਬਾਕੀ ਮਿੱਠਿਆ ਇੱਕ ਮੈਂ ਤੇਰੇ ਇਧਰੋਂ ਮਾਰਨੀ ਆ ਤੇਰੇ ਅਹਿਸਾਸ ਤੇ ਲੰਤ ਮਾਰਾ ਮਲੀਆ ਮੇਟ ਕਰਕੇ ਰੱਖਤਾ ਵੀ ਕੋਈ ਦੇਖੀ ਨਾ ਹੁੰਦਾ ਵੀ ਇੰਜ ਵਾਕਈ ਮਿੱਠਿਆ ਮੈਂ ਗਾਮਾ ਭਵਾਨ ਮੈਂ ਥੋੜੇ ਤੇ ਹੱਥ ਮਾਰਤਾ ਮਿੱਠੇ ਏਡਾ ਤੇ ਹੱਥ ਮਾਰਤਾ ਗੱਲ ਪਤਾ ਕੀ ਹੈ ਮਿੱਠੇ ਸੀਨੀਅਰ ਦੀ ਹਮੇਸ਼ਾ ਜਦੋਂ ਵੀ ਇੱਜ਼ਤ ਕੀਤੀ ਹੈ ਨਾ ਕਿਸੇ ਨੇ ਤਾਰੀਖ ਗਵਾਹ ਹੈ ਕਿ ਉਹ ਬੰਦਾ ਜ਼ਲੀਲ ਹੋਇਆ ਸੀਨੀਅਰ ਹਾਂ ਬਾਬਾ ਜੀ ਇੱਕ ਖੇਡ ਜੀ ਬਣਾਈ ਹੋਈ ਹੈ ਇੱਕ ਉਹਨਾਂ ਮੇਰਾ ਮੁਹੱਬਤ ਆ ਉਹਨਾਂ ਦਾ ਮੇਰਾ ਪਿਆਰ ਹੀ ਇਦਾਂ ਦਾ ਵਾ ਮੈਂ ਉਹਨਾਂ ਨੂੰ ਛੇੜਾਂ ਨਾ ਮੈਨੂੰ ਮਜ਼ਾ ਨਹੀਂ ਆਉਂਦਾ ਮੈਨੂੰ ਵਿੱਚ ਐਵੇਂ ਇਨਵੋਲਵ ਕੀਤਾ ਤੂੰ ਹਰ ਗੱਲ ਦੇ ਵਿੱਚ ਮੈਨੂੰ ਫਸਾਨਾ ਪਿਛਲੀ ਵਾਰੀ 2000 ਰੁਪਇਆ ਮੇਰਾ ਲੱਗਿਆ ਵਾ ਤੇ ਮੈਂ ਕਢਾਉਣਾ ਵਾ ਫਰੀ ਸਾਡਾ ਕੈਦੋ ਦੇ ਨਾਲ ਨਹੀਂ ਸੀ ਜਿਹੜਾ ਕਹਿੰਦਾ ਮੈਂ ਹੀਰ ਤੇ ਅੱਕ ਰੱਖੀਏ ਤੂੰ ਉਹ ਆ ਤੂੰ ਮੈਨੂੰ ਵੀ ਫਸਾਉਣਾ ਵਾ ਭਾਈ ਫੈਸਲ ਨੂੰ ਵੀ ਫਸਾਉਣਾ ਵਾ ਕਦੀ ਮੇਰੀ ਸਾਈਡ ਲੈਣ ਲੱਗ ਜਾਣਾ ਕਦੀ ਉਹਦੀ ਸਾਈਡ ਲੈਣ ਲੱਗ ਜਾਣਾ ਲਓ ਜੀ ਮਿੱਠਾ ਜੀ ਫੈਸਲ ਸਾਹਿਬ ਦੇ ਨਾਲ ਅਸੀਂ 9 2 13 ਕਰਨੀਆਂ 11 ਨਹੀਂ ਹੁੰਦੀਆਂ ਭਾਜੀ ਫੈਸਲ ਨਾਲ ਜੋ ਨਿਜ਼ਾਮ ਕਰਨੇ ਆ ਨਾ ਅਸੀਂ ਆ ਲੈ ਆ ਗਿਆ ਹੀ ਉਹਦੇ ਨਾਲ ਦਾ ਆ ਗਿਆ ਗੜਦਿਨੀ ਪਿੰਨੀ ਮਾਸ਼ਾਅੱਲਾ ਵਾਹ 1/2 ਕਰਕੇ ਆ ਗਿਆ ਮਾਸ਼ਾਅੱਲਾ ਦੋਵਾਂ ਦਾ ਕੱਦ ਇੱਕੋ ਜਿਹਾ ਹੀ ਆ ਕੱਦ ਵੀ ਉਹਨਾਂ ਸੋਚ ਵੀ ਹੋਣੀ ਬਿਸਮਿਲ੍ਲਾ ਕਰਾਂ अस्सलामुअलैकुम ਵਾਲੇਕੁਮ ਸਲਾਮ मेरे वीर मेरे भरा सज्जन प्यारे ਨਹੀਂ ਉਦਾਂ ਤੁਸੀਂ ਸਾਨੂੰ ਕਹਿੰਦੇ ਭਰਾ ਇਹ ਹਰ ਸ਼ੈ ਮਿੱਠੇ ਤੇ ਜਾਨ ਹਾਜ਼ਰ ਆ ਉਦੋਂ ਬੋਤਲ ਵਾਲੀ ਕਿਹੜੀ ਆਈਟਮ ਕੀਤੀ ਮੈਨੂੰ ਦੱਸਿਆ ਨਾ ਜਰਾ यार अच्छा तुम मेरे ਨਾ ਜਵਾਬ ਨਾ ਦੇ ਕੋਈ हकी सच्ची गल करनी है ਹਾਂ फरीद अपनी कबर च पैना तू ਇਹਦੀ कबर च नहीं पैना ਤੁਸੀਂ ਮੈਨੂੰ ਇਹ ਦੱਸਣੀ ਕਹਿੰਦਾ ਬੋਤਲ ਵਾਲੀ ਆਈਟਮ ਮੈਂ ਕੀਤੀ ਆ ਜਾਂ ਮਿੱਠੇ ਨੇ ਕੀਤੀ ਸੀ ਤੁਸੀਂ ਕੀਤੀ ਭਾਜੀ ਇਹ ਗੱਲ ਦਾ ਜਵਾਬ ਦੇਣਾ ਤੇ ਮੈਨੂੰ ਹੁਣ ਦੱਸ ਇਹਨੇ ਆਈਟਮ ਕੀਤੀ ਸੀ ਬੋਤਲ ਵਾਲੀ ਕਿ ਮੈਂ ਹੈਰਾਨ ਕੀ ਹੈ ਮਿੱਠਾ ਜੀ ਉਦੋਂ ਤੂੰ ਐਦੋਂ ਸ਼ਾਲੂ ਮੈਜੀਸ਼ੀਅਨ ਬਣਿਆ ਸੀ ਨਾ ਤੂੰ ਕਿਹਾ ਮੈਂ ਸਾਰਾ ਕੁਝ ਕਰਕੇ ਵਿਖਾਵਾਂਗਾ ਤੇ ਉੱਥੇ ਤੇਰੇ ਕੋ ਹੋਇਆ ਕੁਛ ਨਹੀਂ ਸੀ ਹਾਂ ਫਰੀਦ ਸਾਹਿਬ ਮੈਂ ਆਪਣੇ ਕੂਵਤ ਤੇ ਬਾਜ਼ੂ ਤੇ ਲਾ ਲਈ ਸੀ ਸ਼ਰਤ ਲੇਕਿਨ ਜਿਹੜੀ ਇਹਨੇ ਬੇਈਮਾਨੀ ਕੀਤੀ ਖੁੱਲੀ ਬੋਤਲ ਪਰੇ ਸਾਈਡ ਤੇ ਉਹ ਮੈਂ ਬੇਈਮਾਨੀ ਨਹੀਂ ਕੀਤੀ ਤੁਹਾਨੂੰ ਪਤਾ ਫੈਸਲ ਦੇ ਦੰਦ ਕਿੰਨੇ ਮਜ਼ਬੂਤ ਆ ਅੱਛਾ 8 ਖੋਤੇ ਖਿੱਚ ਲਏ ਉਹਨੇ ਮੂੰਹ ਨਾਲ ਐਡੇ ਮਜ਼ਬੂਤ ਦੰਦ ਆ ਉਹਦੇ 7 ਖਿੱਚੇ ਉਹਨੇ 7 ਇੱਕ ਨੂੰ ਤਾਂ ਅਸੀਂ ਖਿੱਚ ਲਿਆਏ ਆ ਅੱਛਾ ਸੋਹਣੀ ਭਾਈ ਹੁਣ ਤੂੰ ਸਾਡਾ ਸਾਥ ਦਵੇਂਗਾ ਜਾਂ ਨਹੀਂ ਦਵੇਂਗਾ ਬਦਲਾ ਲੈਣਾ ਬਦਲਾ ਤੇਰੇ ਨਾਲ ਇੱਕ ਨਾ ਸੋਹਣੀ ਪਰਦੇ ਦੀ ਗੱਲ ਕਰਨੀ ਯਾਰ ਕੋਈ ਪਰਦਾ ਲਾ ਲਈਏ ਇੱਥੇ ਉਹ ਨਹੀਂ ਯਾਰ ਵੀ ਉਹਨੇ ਤਾਂ ਇਹ ਪੁੱਛਣਾ ਵਾ ਪਰਦੇ ਦੀ ਗੱਲ ਦਾ ਮਕਸਦ ਇਹ ਵਾ ਕਿ 4 ਇੰਚੀ ਦਾ ਪਰਦਾ ਕਰਨਾ ਕਿੰਨੀ ਇੱਟ ਲੱਗਣੀ ਹੈ ਲੱਖ ਲਾਣਾ ਤਾਂ ਤੁਹਾਡੀ ਅਸੀਂ ਕੈਲਕੂਲੇਸ਼ਨ ਦਾ ਫਿਟਮ ਉਹ ਮੈਂ ਕਹਿਣ ਡਿਆ ਵਾਂ ਫੈਸਲ ਦੇ ਕੋਲੋਂ ਆਪਾਂ ਪਰਦੇ ਨਾਲ ਆਪਾਂ ਗੱਲ ਕਰੀਏ ਤੇ ਫੈਸਲ ਦੇ ਕੋਲੋਂ ਬਦਲਾ ਲੈਣਾ ਵਾ ਆਪਾਂ ਤੇ ਉਹਨੂੰ ਜਾ ਕੇ ਚੁੱਪ ਕਰਕੇ ਕਹਿ ਦਿੰਦੇ ਕਿ ਯਾਰ ਭਾਈ ਸੋਹਣੀ ਜਾ ਕੇ ਕਹਿੰਦੇ ਯਾਰ ਬਦਲਾ ਦੇ ਦੇ ਕਿੱਥੇ ਰੱਖਿਆ ਮੇਰੀ ਗੱਲ ਸੁਣ ਬਦਲੇ ਤੋਂ ਮੁਰਾਦ ਹੈ ਕਿ ਆਪਾਂ ਜਿੱਦਾਂ ਉਹਨੇ ਸਾਡੇ ਨਾਲ ਕੀਤੀ ਉਦਾਂ ਹੀ ਹੁਣ ਅਸੀਂ ਕਰਨੀ ਅੱਛਾ ਫੈਸਲ ਨਾ ਹਾਂਜੀ ਫਰੀਦ ਬਿਲਕੁਲ ਸਹੀ ਹੈ ਜਿੱਦਾਂ ਫੈਸਲ ਨੇ ਕੀਤੀ ਨਾ ਅਸੀਂ ਉਦਾਂ ਹੀ ਕਰਨਾ ਲੇਕਿਨ ਫਰੀਦ ਹੁਣ ਆਪਾਂ ਬੋਤਲ ਕਿੱਥੇ ਰੱਖਾਂਗੇ ਖੋਲ ਕੇ ਓਏ ਤੁਹਾਡੀ ਦੋਵਾਂ ਦੀ ਰੀਲ ਪੁੱਠੀ ਹੋਈ ਆ ਮੈਂ ਤੁਹਾਡੇ ਚਪੇੜਾਂ ਮਾਰਨੀਆਂ ਮੈਂ ਕਹਿਣ ਡਿਆ ਕੋਈ ਨਵਾਂ ਆਈਡੀਆ ਕੋਈ ਨਵੀਂ ਚੀਜ਼ ਆਪਾਂ ਨਵਾਂ ਕੋਈ ਡਰਾਮਾ ਲਾਵਾਂਗੇ ਉਹਦੇ ਨਾਲ ਵੈਰੀ ਗੁੱਡ ਉਹਨੇ ਕੋਕ ਦੀ ਬੋਤਲ ਰੱਖੀ ਸੀ ਅਸੀਂ ਸਪਰੈਡ ਰੱਖਾਂਗੇ ਵੈਰੀ ਗੁੱਡ ਐ ਚੇਂਜ ਆ ਕਿੱਥੇ ਹਲੇ ਦੇ ਉਹ ਫਿਟਮ ਤੁਹਾਡਾ ਉਹ ਸਿਰਫ ਕੰਪਨੀ ਬਦਲਣ ਡਿਆ ਵਾ ਕੰਮ ਉਹੀ ਆ ਮੈਂ ਸਕ੍ਰਿਪਟ ਚੇਂਜ ਕਰਨ ਦੀ ਗੱਲ ਕਰਨ ਡਿਆ ਪਾਗਲਾ ਓਹੋ ਮਿੱਠੇ ਕਹਿੰਦਾ ਕੰਪਨੀ ਨਾ ਬਦਲ ਬਾਗ ਵੀ ਬਦਲ ਇਹਨੇ ਕਿ ਕੰਪਨੀ ਬਾਗ ਪੂਰਾ ਬਦਲ ਤੇ ਗੱਟ ਵਾਲੇ ਚਲੇ ਜਾ ਚਲੋ ਮੇਰੀ ਗੱਲ ਸੁਣੋ ਤੁਸੀਂ ਗੱਟ ਵੱਧ ਨਾ ਕਰੋ ਗੱਲ ਮੈਂ ਜਿੰਨੀ ਕਰਨ ਡਿਆ ਮਿੱਠਾ ਜੀ ਆਪਾਂ ਹੁਣ ਕਰਨਾ ਕੀ ਹੈ ਕੰਨ ਕਰੋ ਨੇੜੇ ਹਾਂ ਯੈਸ ਲੱਖ ਲਾਂਤ ਮਿੱਠਿਆ ਰਾਡੋ ਬਣਾਤੀ ਆ ਤੂੰ ਕੈਸਾ ਧੱਫਾ ਕਰਾਇਆ ਤੂੰ ਓਏ ਤੇਰੇ ਪਹਿਲੇ ਦਾ ਭਮੱਕੜ ਪਾਣ ਡਿਆ ਪਿੱਛੇ ਅੱਛਾ ਜੀ ਚਲੋ ਉੱਠੋ ਤਾਂ ਆ ਜਾ ਹੈ ਕਿੱਥੇ ਆ ਇਹ ਇਮਲੀ ਮੈਂ ਜੋ ਇਹਨਾਂ ਦੀ ਖਾਤਰ ਕੀਤਾ ਵਾ ਨਾ ਇਹਨਾਂ ਦੇ ਕਿਸੇ ਖਾਨਦਾਨ ਨੇ ਨਹੀਂ ਕੀਤਾ ਹੋਣਾ ਫੌਜ ਕਿਤੇ ਦੇਗਾ ਦੇਤੀਆਂ ਉਹਨਾਂ ਨੂੰ ਤੁਸੀਂ ਉਹ ਵੀ ਤੁਹਾਡੇ ਨਾਲ ਬੜਾ ਪਿਆਰ ਕਰਦੇ ਆ ਐਵੇਂ ਨਜਾਇਜ਼ ਨਾ ਮੂਡ ਬਣਾ ਕੇ ਬੈਠੋ
ਨਾ ਇੰਨੇ ਗੁੱਸੇ ਚ ਆਇਆ ਕਰੋ, ਬੜੇ ਅਜੀਬ ਜਿਹਾ ਲੱਗਦੇ ਹੋ ਜੋ ਖਿਜੇ ਹੁੰਦੇ ਹੋ ਤੁਸੀਂ। ਜਾ ਯਾਰ ਈਜ਼ੀ ਹੋ ਜਾ ਤੂੰ, ਜਾ ਤੂੰ ਉਹਨਾਂ ਦੇ ਨਾਲ। ਨਹੀਂ ਯਾਰ ਮੈਂ ਤੇਰੇ ਨਾਲ ਉਹ ਤੇਰੇ ਨਾਲ ਕੀ ਹੋਇਆ ਓਏ? ਜਾ ਤੈਨੂੰ ਮੈਂ ਕਿਹਾ ਉਹਨਾਂ ਦੇ ਨਾਲ ਜਾ। ਨਹੀਂ ਯਾਰ ਉਸਤਾਦ ਜਾ ਜੀ, ਤੈਨੂੰ ਮੈਂ ਤੇਰੀ ਨਹੀਂ ਜਾਣਾ। ਨਹੀਂ ਚੱਲ ਜਾ ਕੰਮ ਕਰ, ਚੱਲ। ਫਿਰ ਤਾਂ ਤੂੰ ਸੀਨੀਅਰ ਆ, ਮੈਂ ਤੇਰੇ ਨਾਲ ਹੀ ਰਹਿਣਾ ਤੇਰੇ ਤੋਂ ਸੀਨੀਅਰ ਕੀ ਹੋਇਆ ਯਾਰ? ਚੱਲ ਜਾ ਕੰਮ ਕਰ। ਯਾਰ ਤੁਹਾਡੀ ਇੱਜ਼ਤ ਨਹੀਂ ਕਰਦੇ। ਨਹੀਂ ਤੂੰ ਕਿਹੜਾ ਕਰਨ ਡਿਆ? ਮੈਂ ਕੀ ਕਹਿਤਾ ਮੈਂ ਤੇਰੇ ਨਾਲ ਤੇ ਤੂੰ ਇਹ ਉਹ ਮੇਰੇ ਨਾਲ ਨਹੀਂ ਇੰਜ ਬੋਲਣਾ ਹੈਗਾ ਕਿਸੇ ਨੇ। ਮੈਂ ਕੋ ਉਹਨਾਂ ਦੀ ਗੱਲ ਕੀਤੀ ਤਾਂ ਤੂੰ ਕਿਸੇ ਦੀ ਵੀ ਨਾ ਗੱਲ ਕਰ। ਤੈਨੂੰ ਜੁਮਾ 8 ਦਿਨ ਹੋਇਆ ਤੂੰ ਆ ਗਿਆ ਹੈਗਾ ਵਾ, ਤੂੰ ਉਹਨਾਂ ਦੀ ਹਮਾਇਤ ਕਰਨ ਡਿਆ। ਸਭ ਤੋਂ ਬਹੁਤੀ ਫੇਵਰ ਵੀ ਇਹ ਨਹੀਂ ਕਿ ਤੇਰੀ ਅਸੀਂ ਕਰਨ ਡੇ ਹੈਗੇ ਆ। ਚਾਹ ਤੁਹਾਡੀ ਮੈਂ ਮੰਗਾਈ ਆ। ਤੂੰ ਕਾਹਤੋਂ ਮੰਗਾਈ ਆ? ਮੈਂ ਪੈਸੇ ਦੇਣੇ ਚਾਹਦੇ ਮੈਂ ਤੂੰ ਨਾ ਦੇ, ਤੇਰੇ ਰਹਿਣ ਦੇ, ਤੇਰੇ ਕਿਹਨੇ ਮੰਨਣੇ ਆ? ਉਹ ਤੂੰ ਚਾਹ ਸਹੀ ਬਣਾਇਆ ਕਰ ਓਏ। ਚਾਹ ਦੇ ਪੈਸੇ ਵੀ ਦੇ ਲਓ, ਮੈਂ ਦਿੱਤੇ ਉਹਨਾਂ ਨੂੰ। ਮੈਂ ਕਿਹਾ ਮੇਰੇ ਭਾਜੀ ਲਈ ਚਾਹ ਬਣਾਓ। ਯਾਰ ਨਾ ਯਾਰ, ਮੇਰਾ ਉਹਨਾਂ ਦਾ ਖਾਤਾ ਚੱਲਦਾ ਵਾ ਭਰਾ। ਤੁਹਾਡੇ ਨਾਲ ਪਰਸਨਲ ਗੱਲ ਕਰਨੀ ਹੈ। ਤੂੰ ਨਾ ਮੇਰਾ ਬਹੂ ਮਿਆ ਕੇ ਨਾ ਮਿੱਠੇ ਨਾਲ ਕਰ ਗੱਲ, ਜਾਂ ਉਹਦੇ ਨਾਲ ਫਰੀਦ ਨਾਲ ਕਰ। ਚੱਲ ਮੇਰੇ ਨਾਲ ਨਾ ਕਰ ਭਾਜੀ, ਮੇਰੇ ਦਿਲ 'ਚ ਤੁਹਾਡੇ ਲਈ ਮੈਂ ਸਾਥ। ਤੈਨੂੰ ਕਿਹਾ ਮੈਂ ਨਾ ਕਰਨਾ ਹੀ ਨਹੀਂ, ਮੈਂ ਸ਼ੋਅ ਹੀ ਨਹੀਂ ਕਰਨਾ ਉਹਨਾਂ ਨਾਲ, ਬਹਿਣਾ ਹੀ ਨਹੀਂ ਕਰਨਾ। ਉਹ ਤੁਸੀਂ ਸ਼ੋਅ ਉਹਨਾਂ ਨਾਲ ਨਾ ਕਰਿਓ, ਆਪਾਂ ਪਰਸਨਲ ਬੈਗ ਵੀ ਨਹੀਂ ਉਹ ਕਰ ਨਹੀਂ ਸਕਦੇ। ਯਾਰ, ਤੁਸੀਂ ਵੱਡੇ ਆ। ਜੁਗਤਾਂ ਹੀ ਸਾਰਾ ਕੁਝ ਹੁੰਦੀਆਂ ਵਾ, ਜੁਗਤਾਂ ਹੀ ਕਰੀ ਜਾਣ ਡੇ ਆ ਯਾਰ। ਨਾ ਆਰ ਵੇਖਦੇ, ਨਾ ਭਾਰ ਵੇਖਦੇ, ਨਾ ਕੁਛ ਨੂੰ, ਵੱਡੇ ਨੂੰ ਵੇਖਦੇ ਨਾ ਛੋਟੇ ਨੂੰ ਵੇਖਦੇ ਯਾਰ। ਜੁਗਤਾਂ ਹੀ ਕਰੀ ਜਾਣ ਡੇ, ਜੁਗਤਾਂ ਹੀ ਕਰੀ ਜਾਣ ਡੇ ਆ ਯਾਰ। ਅੱਛਾ ਹੁਣ ਮੇਰੀ ਟੈਨਸ਼ਨ ਸੁਣਨੀ ਕਿ ਨਹੀਂ? ਮੇਰੇ ਤੇ ਵੀ ਖਿਜੀ ਜਾਣ ਡਿਆ ਤੁਸੀਂ, ਉਹਨਾਂ ਦਾ ਗੁੱਸਾ ਵੀ ਮੇਰੇ ਤੇ ਹੀ ਕੱਢਣਾ ਸਾਰਾ। ਤੁਹਾਡੀ ਉਹਨਾਂ ਨਾਲ ਕੋਈ ਹੋਰ ਗੱਲਬਾਤ ਆ, ਮੈਂ ਤਾਂ ਤੁਹਾਡਾ ਬੱਚਾ ਵਾਂ, ਮੇਰੀ ਤਾਂ ਗੱਲ ਸੁਣੋ। ਹਾਂ 30 ਰੁਪਏ ਮੈਂ ਚਾਹ ਦੇ ਕੇ ਆਇਆ ਤੁਹਾਡੇ। ਤੂੰ ਨਾ ਦੇ ਯਾਰ, ਮੈਂ ਡੋਲ ਦੇਣੀ ਹੂੰ ਚਾਹ। 30 ਰੁਪਏ ਚਾਹ ਦੇ ਕੇ ਆਇਆ ਤੂੰ। ਯਾਰ ਭਾਜੀ ਮੈਂ ਉਹਨੂੰ ਸਪੈਸ਼ਲ ਕਿਹਾ, ਮੈਂ ਕਿਹਾ ਸਿਰਫ ਦੁੱਧ ਪੱਤੀ। ਓ ਯਾਰ ਕੀ ਗੱਲ ਆ ਦੱਸ। ਯਾਰ ਭਾਈ ਫੈਸਲਾ ਪਤਾ ਕੀ ਗੱਲ ਆ? ਯਾਰ ਬੇਲਾ ਆ ਗਿਆ। ਚਾਹ ਫੜ ਵਾਪਸ ਚੱਲ। ਭਾਜੀ ਆ ਚਾਹ ਤੁਹਾਡੀ ਆ, ਮੈਂ ਤੁਹਾਨੂੰ ਆਪਣੀ ਗੱਲ ਦੱਸਣ ਨਹੀਂ ਆ ਕਿ ਯਾਰ ਥੋੜਾ ਬਹੁਤਾ ਯਾਰ, ਬਹੁਤਾ ਐਡਾ ਜ਼ਿਆਦਾ ਨਹੀਂ ਹੈਗਾ, ਥੋੜਾ ਜਿਹਾ ਵਾ ਬਿੱਲ ਯਾਰ। ਉਹ ਨਹੀਂ ਉਹ ਭਰਾਵਾ 1 ਰੁਪਈਆ ਨਹੀਂ ਹੈਗਾ, ਸੈਲਰੀ ਆਂਦੀ ਪਤਾ ਨਹੀਂ ਲੱਗਦਾ ਕਿੱਥੇ ਗਏ ਪੈਸੇ। ਉਸਤਾਦ 4800 ਰੁਪਇਆ ਬਿੱਲ ਵਾ ਮੇਰੇ ਕੋਲ। 4800 ਰੁਪਈਆ? ਹਾਂ 2000 ਮੇਰੇ ਕੋਲ ਹੈਗਾ ਵਾ, ਰੁਪਈਆ 2800 ਥੁੜਦਾ ਯਾਰ। ਉਹਨਾਂ ਨਾਲ ਮੈਂ ਗੱਲ ਕੀਤੀ, ਉਹਨਾਂ ਨੇ ਮੇਰਾ ਮਜ਼ਾਕ ਬਣਾ ਦੇਣਾ ਯਾਰ। ਮੈਂ ਤੇਰੇ ਨਾਲ ਇਸ ਲਈ ਇਕੱਲਿਆਂ ਬਹਿ ਕੇ ਗੱਲ ਕਰਨ ਡਿਆ। ਮਿੱਠੇ ਕੋਲ ਆ ਯਾਰ, ਜਿਹਦੀ ਹਮਾਇਤ ਕਰ ਰਿਹਾ ਜਾ। ਯਾਰ ਭਾਜੀ ਮੈਂ ਤਾਂ ਉਹਦੀ ਹਮਾਇਤ ਕਰਨੀ ਕੋਈ ਨਹੀਂ ਰਿਹਾ, ਮੈਂ ਤਾਂ ਤੁਹਾਨੂੰ ਦੱਸਣਾ। ਚਾਹ ਦੇ 30 ਰੁਪਏ ਵੀ ਮੈਂ ਦਿੱਤੇ ਉਹਨੂੰ। ਮੈਂ ਕਿਹਾ ਮੇਰੇ ਸਾਲ ਦੀ ਚਾਹ ਬਣਾ ਸੋਹਣੀ ਗਈ। ਜਾ ਯਾਰ ਮੇਰਾ ਦਿਮਾਗ ਨਾ ਖਰਾਬ ਕਰੋ। ਅੱਛਾ ਏਦਾਂ ਕਰੋ 2800 ਰੁਪਇਆ ਦੇ ਦਿਓ। ਉਹ ਨਹੀਂ ਹੋਇਆ, ਜਾ ਕੰਮ ਕਰ ਆਪਣਾ, ਚੱਲ ਮੇਰਾ ਵੀ। ਮੈਨੂੰ ਨਾ ਉਹ ਜਾ ਕੇ ਰਾਸਤਾ ਕਾਇਮ ਕਰ ਯਾਰ। ਹੈਲੋ अस्सलाम वालेकुम। ਖੈਰ ਜੇ ਇੱਕ ਮਿੰਟ ਆਖਰੀ ਬੁਲਾ ਮਾਰ ਲੈਂਦੇ ਉਹਨੂੰ। आखिरी बुला किस तरह मार लेंगे? बुला तो बिल्कुल मुतमिन बैठी है, आ बैठी है। ਆ ਗਏ ਤੁਸੀਂ ਨੈਸ਼ ਹੋ। अच्छा ओ यार, ਕਹਿਣ ਕੌਣ ਡਿਆ ਯਾਰ? अच्छा तो कॉमेडी की थी। ਨੈਸ਼ ਆ ਨੈਸ਼ ਪੂਰੇ, ਮੇਰਾ ਵੀ ਕੰਮ ਖਰਾਬ ਕਰਨ ਕਹਿਣ ਵਾਲੇ। ਡਿਆ ਪੂਰੀ ਦੁਨੀਆ ਨੇ ਕਹਿਣਾ ਹੀ ਇਹਨੂੰ, ਵੇਖ ਲਈ। ਓਏ ਭਾਈ ਪੂਰੀ ਦੁਨੀਆ ਨੇ ਕਹਿਣਾ, ਸਿਰਫ ਹੁਣ 2 ਜਣੇ ਕਹਿ ਰਹੇ ਨਾ, ਵੇਖੀ ਪੂਰੀ ਦੁਨੀਆ ਨੇ ਕਹਿਣਾ ਇਹਨਾਂ ਓ ਨੂੰ। ਯਾਰ ਆ ਦੇਖੋ ਜਾਓ ਯਾਰ, ਮੈਂ ਕੋਈ ਗੱਲ ਉਸਤਾਦ ਹੋਣਾ ਨਾ ਕਰਨ ਡਿਆ ਸੀ। ਤੁਸੀਂ 007 ਵਾਲੇ ਹੀਰੋ ਬਣ ਕੇ ਆ ਗਏ ਆ। अच्छा यानी कि ਅਸੀਂ ਨੈਸ਼ ਆ। ਇਹ ਦੇਖੋ ਇਹ ਫਿਲਮੀ ਫੇਸ ਆ, ਹੈ ਨਾ ਯਾਰ ਇਹਦੇ ਤਾਂ ਈਦ ਕਾਰਡ ਵੇਖਦੇ ਆ। ਮਸਲਾ ਹੁਣ ਕੀ ਆ? ਸਿਲੰਡਰ ਦੇ ਥੱਲੇ ਜਿਹੜੀ ਕਾਟਾ ਲਾ ਕੇ ਤਸਵੀਰ ਲੱਗੀ ਹੁੰਦੀ ਹੈ ਇਦਾਂ ਦੀ ਹੁੰਦੀ ਹੈ। ਓਏ ਵੀਰਾਨ ਘਰ ਦੇ ਵਿੱਚ ਤਾਲਾ ਲੱਗਾ ਹੁੰਦਾ। ਮੇਰੀ ਉਸਤਾਦ ਉਹਨਾਂ ਕੋਲ ਗੱਲ ਹੋਣ ਦੀ, ਜਾਓ ਤੁਹਾਡੀ ਮਿਹਰਬਾਨੀ ਇੱਕ ਕੋਈ ਗੱਲ ਕਰ ਮਿੰਟ, ਲੈ। ਝੂਠੀ ਛੱਲੀ ਹੁੰਦੀ ਹੈ। ਓਏ ਇੱਕ ਮਿੰਟ ਮੇਰੀ ਗੱਲ ਪੂਰੀ ਸੁਣ ਲੈ। ਉਹੀ ਕੁੱਤਿਆਂ ਕੁੱਤੀ ਜੁਗਤਾਂ ਮਰਾਸੀ। ਯਾਰ ਇਹੀ ਗੱਲ ਮੈਂ ਅੱਗੇ ਖਿੱਚ ਕੇ ਹਟਿਆ। ਮੈਂ ਤੁਹਾਡੀ ਮਿਹਰਬਾਨੀ ਜਾਂ ਚਲ ਜਾਓ, ਲੱਕ ਦੇ ਫੋੜੇ ਹੁੰਦੇ ਜਾਂ ਚਲ ਜਾਓ। ਗੰਦੇ ਬੋਰੇ ਵਰਗੀ ਸ਼ਕਲ ਆ ਤੇ ਸਾਨੂੰ ਕਹਿੰਦੇ ਆ ਕੇ ਨੈਸ਼ ਆ ਗਏ। ਭਾਜੀ ਉਹ ਗੱਲ ਨਾ ਕਰਿਓ ਇਹਨਾਂ ਦੇ ਨਾਲ, ਫੁਰ ਕਰਾਓ ਇਹਨਾਂ ਨੂੰ। ਨੈਸ਼ ਨੇ ਇਹ ਕਿਹੜੀ ਜਿਹੜੀ ਵਿਹਲਾ ਆ 4800 ਰੁਪਈਆ ਤੇਰੇ ਕੋਲ 2000 ਦਾ ਰੇਂਜ ਨਹੀਂ ਹੋਇਆ, ਉਹ ਵਾਲੀ ਗੱਲ? ਕੀ ਕਹਿੰਦਾ ਤੁਹਾਨੂੰ? ਪੈਸੇ ਮੰਗਣ ਡਿਆ? ਤੁਹਾਨੂੰ ਕੀ ਮਸਲਾ ਵਾ? ਜਾਓ ਯਾਰ, ਤੁਹਾਨੂੰ ਕੀ ਗੱਲ? ਓਏ ਮੈਂ ਤੇਰੀ ਅੱਖ ਚੁੰਗਲਾ ਮਾਰਨ ਡਿਆ, ਜਾਓ ਕੀ ਓਏ ਭਾਜੀ ਨਾਲ ਮੈਂ ਕੋਈ ਪਰਸਨਲ ਗੱਲ ਕਰਨ ਡਿਆ ਸੀ ਆਪਣੀ ਯਾਰ। ਪਰਸਨਲ ਨਹੀਂ ਮੰਗਾ, ਕਸ਼ੀ ਕਰ ਰਿਹਾ ਸੇ ਬੇਟੇ ਤੂੰ। ਯਾਰ ਆ ਵੇਖ ਲੈ ਮਿੱਠੇ, ਆ ਫਰੀਦ ਆ ਮੈਂ ਤੇਰੀ ਛੋੜੀ ਨਾ ਤੇਰਾ। ਜਾਓ ਯਾਰ, ਤੁਹਾਡੀ ਮਿਹਰਬਾਨੀ। ਓ ਰਕਸ਼ੇ ਚ ਬਹੁਤ ਕਹਿ ਰਿਹਾ ਜਾ ਚਲਾ ਜਾ, ਚੱਲ ਚੱਲ ਜਾਓ। ਮੈਂ ਕੁਝ ਕਿਹਾ ਦੇਖ ਲੈ। ਉਹਨੂੰ ਠੋਡੀ ਫੜਾ ਦੇ, ਅਗਲਾ ਕਹਿਣ ਡਿਆ ਵੀ ਮੈਂ ਠੋਡੀ। ਆਲਾ ਲੈ ਜਾ ਨਾ, ਘਰ ਹੀ ਲੈ ਜਾ। ਜਾ ਯਾਰ ਮਿੱਠੇ। ਭਾਈ ਨੇ ਉਸਤਾਦ ਜੀ ਨੇ ਸ਼ੋਅ ਦਾ ਕਿਹਾ ਵਾ 5 ਵਜਣ ਵਾਲੇ, ਉੱਠ ਖਲੋ ਬਤਾ। ਨਹੀਂ ਕਰਨਾ ਤੁਹਾਡੀ। ਉਠੋ ਭਾਜੀ, ਮੇਰੇ ਮੂੰਹ ਨੂੰ ਉੱਠ ਖੜੋ। ਹੈ ਤੇਰਾ ਗੰਦੀ ਡਰਮੀ ਵਰਗਾ ਮੂੰਹ ਆ। ਤੇਰੇ ਮੂੰਹ ਨੂੰ ਕੀ ਤੂੰ ਫਿਲਮ ਸਟਾਰ ਅਮਿਤਾਭ ਬੱਚਨ ਦਾ? ਤੇਰੇ ਮੂੰਹ ਨੂੰ ਕੀ? ਓਏ ਮੈਂ ਸਿਰਫ ਇਹਦੇ ਮੂੰਹ ਨੂੰ ਨਹੀਂ ਕਰਨਾ। ਅੱਛਾ ਯਾਰ ਸਾਡੇ ਮੂੰਹ ਨੂੰ ਕਰੋ ਭਾਈ ਨੂੰ ਠੋਕ। ਓ ਯਾਰ ਨਹੀਂ ਕਰਨਾ ਹੀ ਨਹੀਂ ਯਾਰ ਫਰੀਦ, ਸਭ ਯਾਰ ਨਹੀਂ ਸ਼ੋਅ ਸੁਣ ਕਰਨਾ। ਲਵੋ ਤੁਸੀਂ। ਯਾਰ ਪਤਾ ਗੱਲ ਕੀ ਹੈ ਯਾਰ, ਮੇਰੀ ਗੱਲ ਸੁਣ ਭਰਾ, ਇਹ ਸਾਰੀ ਤੁਸੀਂ ਭਰਾਓ। ਮੈਂ ਚਾਹੁੰਦਾ ਮੈਂ ਜੀ ਯਾਰ ਪਿਆਰ ਮੁਹੱਬਤ ਰਿਹਾ ਤੇ ਭਰਿਆ ਮੇਲਾ ਹੀ ਮੈਂ ਛੱਡ ਦੇਵਾਂ ਯਾਰ। ਚਲੋ ਛੱਡੋ, ਉੱਠੋ। ਸਿੱਧੀ ਸਾਫ਼ ਹੁਣ ਗੱਲ ਹੈ ਮੇਲ ਯਾਰ। ਤੇਰੀ ਖਾਤਰ ਮੇਲਾ ਕਰਾਈਏ, ਭੰਗੂੜੇ ਲਾਈਏ, ਢੋਲ ਯਾਰ ਲਾਈਏ। ਮੇਰੀ ਗੱਲ ਯਾਰ ਸੁਣੋ। ਮੈਂ ਨਹੀਂ ਕਰਨਾ ਯਾਰ। ਮੈਂ ਆਪੇ ਹੀ ਮਨਾ ਲੈਣਾ। ਮੇਰੇ ਤੇ ਬੜਾ ਯਕੀਨ ਰੱਖਦੇ, ਮੈਂ ਮਨਾ ਤੇਰੀ ਲੈਣਾ। ਮਰੇ ਮਾਮੀ ਸਾਸਾ ਤੂੰ ਮਨਾ ਲੈਣਾ ਵਾ। ਮੈਨੂੰ ਨਹੀਂ ਜੁਗਤਾ ਜਗਤਾਂ ਇਹ ਉਹ ਭਰਾਵਾ ਮੈਨੂੰ ਨਹੀਂ ਖਿਜੇ ਯਾਰ ਜੁਗਤਾਂ ਤੋਂ ਮੈਨੂੰ ਨਹੀਂ ਜਾਓ, ਆਉਂਦੀਆਂ ਚੱਲ ਜਾਓ ਜੁਗਤਾਂ ਭਾਈ। ਜਗਤਾਂ। ਤੂੰ ਭਾਈ ਫਿਰ ਮੈਕ ਲੈ ਕੇ ਨਾ ਬਰਮਾ ਵਾਲੀ ਸਾਈਡ ਤੇ ਚੱਲ ਜਾ, ਆ ਗੁਜਰਾਤਾਨ ਵਾਲੀ ਸਾਈਡ ਤੇ ਚੱਲ ਜਾ, ਤੇ ਸਲਾਬ ਆਉਂਦਾ ਉੱਥੇ ਚੱਲ ਜਾ। ਅੱਲਾ ਮੈਨੂੰ ਤੌਫੀਕ ਦੇਵੇ, ਮੈਂ ਕਰਾਂਗਾ ਖਿਦਮਤ। ਭਾਜੀ ਉਠੋ। ਓਏ ਅੱਗੇ ਤੋਂ ਇਦਾਂ ਦੀਆਂ ਹਰਕਤਾਂ ਨਾ ਹੋਰ ਸੁਣ ਲਿਆ। ਓਏ ਕਿਹਨੂੰ ਕਿਹਾ? ਮੈਂ ਇਸ ਕਿਸਮ ਦੀ ਇੱਥੇ ਲਕੀਰ ਜੀ ਬਣਾਉਣੀ ਹੈ, ਤੇਰੇ ਮੈਂ ਪਹਾੜ ਮਾਰਨੀ ਆ। ਭਾਜੀ ਫੱਟੀ ਬਣਾ ਕੇ ਮੈਂ ਪੱਧਰਾ ਕਰ ਦੇਣਾ ਮੂੰਹ ਐਡਾ। ਤੂੰ ਓਏ ਕਹਿਣ ਡਿਆ ਸਾਨੂੰ।
ਗਾਲਾਂ ਕੱਢਣ ਵਾਲੀ ਚਮਚੀ ਵਰਗਾ ਤੇਰਾ ਮੂੰਹ ਆ। ਤੂੰ ਕੀ ਐਵੇਂ ਤੈਨੂੰ ਮੈਂ ਤੇਰੇ ਕਿਉਂ ਰੱਖਾਂ? ਆ ਲੈ ਲਾ ਤੇਰਾ ਸਾਈਡ ਦੀ, ਲੈ ਲਾ ਸਾਈਡ। ਉਸਤਾਦ ਹੋਰਾਂ ਨੂੰ ਕਹਾਂ ਕਿ ਮੈਂ ਨਹੀਂ ਕਰਨਾ, ਤੇ ਤੂੰ ਕੌਣ ਦੱਸ ਮੈਨੂੰ? ਬੋਲਦਾ ਕਿਉਂ ਨਹੀਂ? ਪੈਬਰਾ ਜਰਗਾ ਮੂੰਹ ਆ ਤੇਰਾ, ਗੱਲ ਕਰ ਉਹਨੂੰ ਦੱਸ। ਨਹੀਂ ਕਰਨਾ ਛੋਟਾ, ਹਾਂ ਦੱਸ। ਮੇਰੇ ਕਹਤੇ ਵੀ ਨਹੀਂ ਕਰਨਾ। ਤੇਰੇ ਕਹਿਣ ਤੇ ਕੀ ਅੱਲਾ ਰਹਿਮ ਕਰੇ, ਤੂੰ ਕੀ ਦੱਸ ਮੈਨੂੰ? अस्सलाम वालेकुम। ਓਏ ਆਓ ਜੀ ਭਾਜੀ ਇੱਧਰ ਆ ਜਾਓ। ਬੈ ਇਮਲੀ ਹੁਣ ਕਿਉਂ ਉੱਠਿਆ ਤੂੰ? ਸੀਨੀਅਰ ਨੇ ਮੇਰੇ ਤੋਂ। ਤੇ ਉਹ ਨਹੀਂ ਸੀ ਸੀਨੀਅਰ ਤੇਰੇ ਓਏ ਤੋਂ? ਹਾਣ ਦੇ ਜੁਗਤਾ ਕਰਦੇ ਉਸਤਾਦ ਜੀ ਤੁਸੀਂ। ਉਹ ਚੱਲ ਜਾ ਕੰਮ ਕਰ, ਚੱਲ ਜਾ ਯਾਰ। ਨਾਲੇ ਛੋਟੇ ਛੋਟੇ ਹੁੰਦੇ ਹਨ ਨਾ। ਪੰਜ ਫਸਲ ਪੰਜ ਸੋਹਣੀ ਗੱਲ ਤੁਸੀਂ ਸੁਣੀ ਸਾਰੀ। ਮੇਰੀ ਗੱਲ ਸੁਣ ਲਓ, ਤੁਹਾਡੀ ਮੈਂ ਸਾਰੀ ਉੱਥੇ ਕਲਕਲਿਆਂ ਸੁਣਨ ਡਿਆ ਸੀ। ਕੋਈ ਬੰਦਾ ਤੁਸੀਂ ਸਲਾਹ مشورہ ਤੇ ਕਰ ਲਓ, ਤੇ ਨਾਲੇ ਫੈਸਲਾ ਕੀ ਹੋਗਾ ਜੇ ਛੋਟੇ ਵੀਰ ਆ ਤੁਹਾਡੇ, ਤੇ ਤੁਹਾਨੂੰ ਕਹਿਣ ਡਿਆ ਵੀ ਪ੍ਰੋਗਰਾਮ ਕਰ ਲਓ ਤੁਸੀਂ। ਸੋਣੀ ਮੈਂ ਮੇਰੀ ਹਨਾ ਨਾਲੀ ਪਟ ਜਾਣੀ ਹੈ ਇਹ ਡੱਕਾ ਲਗਾ ਨਾਲੀ 'ਚ। ਯਾਰ। ਮੈਂ ਐਂਜ਼ਾਈਟੀ ਦਾ ਮਰੀਜ਼ ਨਹੀਂ ਹੋਣਾ ਭਰਾਵਾ, ਸਿੱਧੀ ਸਾਫ਼ ਗੱਲ ਆ। ਤੇ ਹੁਣ ਕਹਿੰਦੇ ਕੀ ਹੈ ਤੈਨੂੰ ਤੰਗ ਕਰਦੇ ਆ? ਮੈਂ ਯਾਰ ਪਤਾ ਗੱਲ ਕੀ ਹੈ ਯਾਰ, ਇਹਨਾਂ ਦਾ ਆਪਣਾ ਫਾਰਮੈਟ ਹੈ, ਮੇਰਾ ਆਪਣਾ ਵਾ ਯਾਰ। ਇਹ ਵੱਡੇ ਨੇ ਭਾਈ, ਮੈਂ ਛੋਟਾ ਆਦਮੀ। ਫੈਸਲ ਭਾਈ ਕਿੱਦਾਂ ਦੀ ਗੱਲ ਕਰਦੇ ਆ ਯਾਰ? ਜੀ ਯਾਰ ਸੋਣੀ, ਮੈਂ ਤੈਨੂੰ ਜਨ ਮੈਂ ਸਹੀ ਕਰ ਰਿਹਾ ਯਾਰ। ਮੈਂ ਉਸਤਾਦ ਅੱਗੇ ਵੀ ਹੱਥ ਜੋੜ ਲੈਣੇ ਆ ਕਿ ਯਾਰ ਮੈਂ ਇੱਕ ਅਲੱਗ ਸ਼ੋਅ ਕਰ ਰਿਹਾ ਯਾਰ। ਸ਼ੋਅ ਸੋਣੀ ਉਹ ਹੁੰਦਾ ਵਾ ਕਿ ਆਵਾਮ ਦੀ ਇਸਲਾਹ ਵੀ ਕਰੋ ਯਾਰ, ਤੁਸੀਂ ਕੋਈ ਆਵਾਮ ਨੂੰ ਸਬਕ ਦਵੋ। ਸਹੀ ਗੱਲ। ਜੁਗਤਾਂ ਜਿੰਨੀਆਂ ਮਰਜ਼ੀ ਕਰੋ, ਲੇਕਿਨ ਐਂਡ ਤੇ ਕੋਈ ਮੈਸੇਜ ਵੀ ਦਵੋ ਯਾਰ। ਕੋਈ ਰੂਲ ਹੈ ਕਿ ਕੁੱਤੀ ਛਿੱਕਾ ਯਾਰ ਮਰਾਸਪੁਣਾ, ਜੁਗਤਾਂ ਹੀ ਜੁਗਤਾਂ ਜੁਗਤਾਂ ਜੁਗਤਾਂ। ਕਿੰਨੀਆਂ ਕਿ ਤੈਨੂੰ ਜੁਗਤਾਂ ਹੁੰਦੀਆਂ ਵਾ? ਹਰ ਗੱਲ 'ਚ ਯਾਰ ਜੁਗਤ ਪਾਉਣਾ, ਹਰ ਗੱਲ 'ਚ ਜੁਗਤ ਪਾਉਣਾ। ਕੋਈ ਆਵਾਮ ਨੂੰ ਮੈਸੇਜ ਨਹੀਂ, ਕੋਈ ਪੈਗਾਮ ਨਹੀਂ। ਦਿਨ ਬ ਦਿਨ ਸਿਸਟਮ ਕੀ ਹੋਈ ਜਾਣ ਡਿਆ ਵਾ? ਜੁਗਤ ਹਰ ਗੱਲ ਤੇ ਕਿੰਨੀਆਂ ਜੁਗਤਾਂ ਹੁੰਦੀਆਂ ਤੈਨੂੰ? 42 ਤੈਨੂੰ ਤੇਰੇ ਮੈਂ ਕੋਣੀ ਮਾਰਨੀ ਆ 42 ਜੁਗਤਾਂ। ਚੱਲ ਵੀਰਾ ਤੇਰੇ ਛੋਟੇ 42 ਜੁਗਤਾਂ ਮਾਫ਼ੀ ਲਈ ਦੇ ਦੇਣਾ। ਯਾਰ ਨਹੀਂ ਯਾਰ ਸੋਣੀ, ਮੈਂ ਨਹੀਂ ਕਰਨਾ। ਮੈਂ ਉਸਤਾਦ ਜੀ ਨੂੰ ਕਹਿਤਾ, ਮੈਂ ਕਿਹਾ ਉਸਤਾਦ ਜੀ ਸ਼ੋਅ ਉਹ ਹੋਵੇਗਾ ਯਾਰ, ਆਵਾਮ ਦੀ ਸਲਾਹ ਵੀ ਹੋਵੇ ਯਾਰ। ਹਸਾਓ ਜਿੰਨਾ ਮਰਜ਼ੀ ਹਸਾਓ, ਲੇਕਿਨ ਕਮ ਤੋਂ ਕਮ ਮਿੰਟ ਤੇ 2-4 ਮਿੰਟ ਦਾ ਮੈਸੇਜ ਤੇ ਦਿਓ। ਕਿਸੇ ਦੇ ਖਾਨੇ 'ਚ ਪਵੇ ਗੱਲ, ਕੋਈ ਇੱਕ ਬੰਦਾ ਵੀ ਉਸ ਮੈਸੇਜ ਤੇ ਆ ਜਾਵੇ ਪੂਰਾ। ਯਾਰ ਸਲਾਹ ਹੁਣ ਕੀ ਆਵਾਮ ਦੀ ਕਰਨੀ? ਘਰਾਂ 'ਚ ਸੋਟੀਆਂ ਲੈ ਕੇ ਵੜ ਜਾਈਏ ਯਾਰ, ਨਹੀਂ ਕਰਨਾ ਸ਼ੁਰੂ ਕਰ ਦਈਏ। ਨਹੀਂ ਕਰਨਾ, ਮੈਂ ਉਸਤਾਦ ਜੀ ਨੂੰ ਕਹਿਤਾ। ਆਪਣਾ ਫੈਜ਼ਲ ਹਸਨ ਚੌਹਾਨ ਸਾਹਿਬ। ਉਹ ਭਾਈ ਮੇਰੀ ਗੱਲ ਸੁਣੋ, ਤੁਸੀਂ ਬਹੁਤ ਤੰਗ ਕਰਦੇ ਤੁਹਾਨੂੰ, ਅਸੀਂ ਸ਼ੋਅ ਨਹੀਂ ਕਰਨਾ। ਠੀਕ ਹੈ। ਤੇ ਫੈਸਲ ਸਾਹਿਬ ਚਲੋ ਮਾਫ ਕਰ ਦਿਓ, ਇਹ ਵੀ ਤੇਰੇ ਪੁੱਤਰਾਂ ਵਰਗਾ ਵਾ, ਇਹ ਵੀ ਤੇਰੇ ਪੁੱਤਰਾਂ ਵਰਗਾ ਵਾ, ਤੇ ਆਹ ਵਿੱਚ ਕੀ ਹੈ? ਇਹ ਵੀ ਤੇਰੇ ਪੁੱਤਰਾਂ ਵਰਗਾ ਹੀ, ਸਮਝ ਲਾ ਚੱਲ ਇਹਨੂੰ। ਉਹ ਸ਼ਾਨੀ ਚਾਹ ਲਿਆ, ਚਾਹ ਲਿਆ। ਅੱਗੇ ਕਿਹੜੇ ਪੈਸੇ ਤੇਰੇ ਮਾਰੇ? ਤੂੰ ਅੱਗੇ ਗੱਲਾਂ ਸੁਣਾਨਾ ਵਾ ਵੀ ਪੈਸੇ ਮਰੇ। ਫੈਸਲ ਭਾਈ ਬੈਠੇ ਨਹੀਂ ਹੈਗੇ? ਆ ਬੈਠੇ ਆ ਫੈਸਲ ਭਾਈ, ਕਿਹੜੇ ਖਲੋਤੇ ਆ? ਨਿਬੇੜੋ ਯਾਰ ਗੱਲ। ਦਫਾ ਮਾਰੋ ਗੱਲ। ਯਾਰ ਇਹਨਾਂ ਨੂੰ ਪੁੱਤਰਾਂ ਤਰ੍ਹਾਂ ਵੀਰਾਂ ਤਰ੍ਹਾਂ ਸਮਝਿਆ ਵਾ, ਭਰਾਵਾਂ ਤਰ੍ਹਾਂ ਸਮਝਿਆ, ਲੇਕਿਨ ਇਹਨੇ ਡੰਗ ਮਾਰਨ ਤੋਂ ਬਾਅਦ ਨਹੀਂ ਆਇਆ। ਉਂਗਲ ਤੇ ਡੰਗ ਮਾਰਦਾ ਨਾ ਜਿਹੜਾ ਕਰੈਕਟ, ਓਏ ਉਂਗਲ ਤੇ ਨਾ ਗਾਂ ਤੋਂ ਮਾਰੀ ਉਹ ਮਾਰਦਾ ਜਿਹੜਾ ਇੰਜ ਗਿੱਟੇ ਤੇ ਮਾਰਦੀ। ਮੈਨੂੰ ਕੋਈ ਜਗ੍ਹਾ ਦੱਸ। ਤੁਸੀਂ ਦਸਤਾਨੇ ਪਾ ਕੇ ਰੱਖਿਆ ਕਰੋ। ਆ ਗੰਦਾ ਹੋ ਗਿਆ। ਐਡਾ ਚੰਗਾ ਬੰਦਾ ਸੀ ਯਾਰ, ਤਾਰੀਫ ਕਰਦੇ ਸੀ ਯਾਰ ਅਸੀਂ ਸਾਰੇ। ਆ ਜਿੱਡਾ ਗੰਦਾ ਆ ਬੰਦਾ ਹੋ ਗਿਆ ਵਾ ਨਾ। ਮੈਂ ਕੀ ਮਤਲਬ ਕੀ ਕਿਚੜ ਚਿਕੜ ਖਾਣ ਲੱਗ ਪਿਆ? ਤੁਹਾਡੀ ਵਜ੍ਹਾ ਨਾਲ ਤਾਂ ਮੇਰੀ ਰੈਪੂਟੇਸ਼ਨ ਵੀ ਗੰਦੀ ਹੋਣ ਡਈ। ਨਹੀਂ ਸਹੀ ਗੱਲ। ਹੱਥ ਜੋ ਕਰੋ ਤੁਸੀਂ ਵੀ ਆਪਣਾ ਦੀ। ਅੱਛਾ ਫੈਸਲ ਸਾਹਿਬ, ਮੈਂ ਜੇ ਸ਼ੋਅ ਕਰਨਾ ਵਾ ਨਾ ਭਰਾਵਾ, ਮੈਂ ਆਪਣੀ ਮਰਜ਼ੀ ਦਾ ਸ਼ੋਅ ਕਰਨਾ ਵਾ, ਮੈਂ ਨਹੀਂ ਇਹਨਾਂ ਦੇ ਨਾਲ ਵਿਆਹ ਕਰਨਾ। ਠਹਿਰ ਜੋ ਇੱਕ ਮਿੰਟ। ਲਓ ਜੀ, ਤੁਹਾਨੂੰ ਮਨਜ਼ੂਰ ਹੈ ਫੈਸਲ ਸਾਹਿਬ ਨੇ ਆਪਣੀ ਮਰਜ਼ੀ ਨਾਲ ਸ਼ੋਅ ਕਰਨਾ। ਓਕੇ ਉਹ ਹਰਕਤ ਨਾ ਹੋਵੇ ਵਿੱਚ। ਨਹੀਂ ਇੱਕ ਮਿੰਟ, ਇਹਨਾਂ ਨੂੰ ਮੈਂ ਕਾਹਤੋਂ ਇਜਾਜ਼ਤ ਲਵਾਂ? ਮੈਨੂੰ ਉਸਤਾਦ ਜੀ ਇਜਾਜ਼ਤ ਦੇਣ ਨਾ ਦੇਣ, ਉਹਨਾਂ ਦੀ ਮਰਜ਼ੀ। ਉਹਨਾਂ ਨੇ ਮੈਨੂੰ ਕਿਹਾ ਪੁੱਤਰ ਜੋ ਤੇਰਾ ਦਿਲ ਕਰਦਾ ਹੀ ਕਰ। ਇਹ ਜੁਗਤਾਂ ਵਾਲਾ ਭਾਈ ਆਪਣਾ ਲਹਿਦਾ ਕਰੀ ਜਾਣ ਸ਼ੋਅ, ਮੈਨੂੰ ਨਹੀਂ ਕੋਈ ਇਤਰਾਜ਼, ਲੇਕਿਨ ਮੈਂ ਆਪਣਾ ਇਸਲਾਹੀ ਸ਼ੋਅ ਕਰਨਾ ਯਾਰ। ਤੁਸੀਂ ਫਾਰਮੈਟ 'ਚ ਫੈਸਲ ਸਾਹਿਬ ਦੇ ਕੰਮ 'ਚ ਤੁਸੀਂ ਨਹੀਂ ਬੋਲਣਾ। ਓਕੇ ਜੀ, ਹੋ ਗਿਆ। ਓਕੇ ਨਹੀਂ ਬੋਲਦੇ ਜੀ। ਲਓ ਜੀ, ਫੈਸਲ ਸਾਹਿਬ ਡਨ ਹੋ ਗਿਆ। ਭਾਜੀ ਕਿਸ ਕਿਸਮ ਦਾ ਸ਼ੋਅ ਕਰਨਾ ਤੁਸੀਂ? ਸੋਹਣੀ ਯਾਰ, ਇਹਨਾਂ ਕੋਲ ਹਰਕਤ ਹੋ ਜਾਂਦੀ ਆ। ਮੈਂ ਬੈਠਾ, ਇਹ ਹਰਕਤ ਕਰਨ ਤੇ ਸਹੀ ਅੱਜ ਫਿਰ। ਚਲੋ ਠੀਕ ਹੋ ਗਿਆ ਸੋਹਣੀ ਭਾਈ, ਮੈਂ ਸਕ੍ਰਿਪਟ ਲਿਖਿਆ ਵਾ ਸਾਰਾ ਹੀ, ਅੱਛਾ ਜੀ, ਠੀਕ ਹੈ। ਇਹਨਾਂ ਨੂੰ 2 ਘੰਟੇ ਦਾ ਟਾਈਮ ਆ, ਸਕ੍ਰਿਪਟ ਸਾਰਾ ਰੀਡ ਕਰਨਾ ਠੀਕ ਹੈ। ਤੇ ਸ਼ੋਅ ਕਰਦੇ ਆ, ਠੀਕ ਹੈ ਨਾ। ਜਨਰਲ ਨੌਲੇਜ ਦਾ ਯਾਰ, ਕੁਝ ਬੱਚਿਆਂ ਨੂੰ ਵੀ ਅਸੀਂ ਕੁਝ ਦੱਸੀਏ, ਕੋਈ ਵੱਡਿਆਂ ਨੂੰ ਦੱਸੀਏ ਯਾਰ, ਕੋਈ ਉਹਨਾਂ ਦੇ ਦਿਮਾਗ ਦੇ ਵਿੱਚ ਕੋਈ ਆਈਡੀਆ ਆਵੇ, ਕੋਈ ਸਿਸਟਮ ਆਣ, ਕੋਈ ਤਰੱਕੀ ਵਾਲੇ ਪਾਸੇ ਮੁਲਕ ਜਾਵੇ ਯਾਰ ਤੁਹਾਡਾ। ਵੈਰੀ ਗੁੱਡ ਫੈਸਲ ਸਾਹਿਬ, ਤੁਹਾਡੀ ਗੱਲ ਬਹੁਤ ਅੱਛੀ। ਠੀਕ ਹੋ ਗਿਆ ਭਾਈ, ਠੀਕ ਹੋ ਗਿਆ। ਜਾ ਮੇਰੇ ਬੈਗ ਦੇ ਵਿੱਚੋਂ ਸਕ੍ਰਿਪਟ ਲੈ ਕੇ ਆ। ਮੈਂ ਲੈ ਕੇ ਆਇਆ। ਜਾ ਲੈ। ਗੱਲ ਸੁਣ, ਕੈਪਟਨ ਦੇ ਸਕ੍ਰਿਪਟ ਪਿਓ ਲੈ ਕੇ ਚਲੋ ਆਓ ਯਾਰ। ਆਇਓ ਯਾਰ। ਲਓ ਜੀ, ਕਰੋ ਤਿਆਰੀ ਤੁਸੀਂ। ਚਲੋ ਠੀਕ। ਉੱਠੋ ਜੀ ਫੈਸਲ ਸਾਹਿਬ। ਸੋਹਣੀ ਸਲਾਹ ਵਾਲਾ ਸ਼ੋਅ ਹੋਣਾ ਚਾਹੀਦਾ ਵਾ ਭਾਜੀ ਯਾਰ। ਤੁਸੀਂ ਵੈਰੀ ਗੁੱਡ ਮੈਸੇਜ ਦਿੱਤਾ, ਮੈਂ ਬਹੁਤ ਅੱਛਾ ਲੱਗਾ ਤੁਹਾਡੀ ਗੱਲ ਸੁਣ ਕੇ। ਜੁਗਤਾਂ ਕਰੀ ਜਾਣ ਡੇ ਯਾਰ। ਇਨਸ਼ਾਅੱਲਾਹ ਤਾਲਾ ਅੱਲਾ ਖੈਰ ਕਰੇਗਾ, ਅਸੀਂ ਅੱਛਾ ਪੈਗਾਮ, ਅੱਛਾ ਮੈਸੇਜ ਦੇਣਾ। ਭਾਜੀ ਅਸੀਂ ਰਲ ਮਿਲ ਕੇ ਕਰਾਂਗੇ ਕੰਮ ਇਨਸ਼ਾਅੱਲਾ। ਰਲ ਮਿਲ ਕੇ ਕਰਾਂਗੇ, ਬਿਲਕੁਲ ਕਰਾਂਗੇ ਰਲ ਮਿਲ ਕੇ। ਓ ਯਾਰ ਉਹ ਐਂਕਰ ਸਾਹਿਬ ਕਿੱਥੇ ਚਲੇ ਗਏ ਨੇ? ਕਿੱਥੇ ਉਹ ਨਜਮ ਪੇਠੀ ਸਾਹਿਬ? ਸ਼ੋਅ ਸ਼ੁਰੂ ਕਰਾ ਕੇ ਆ ਗਿਆ ਵਾ, ਮੋਸ਼ਨ ਨੁਕਸਾਨ ਆ ਗਿਆ। ਫੈਸਲ ਭਾਈ ਇਹੀ ਗੱਲ ਹੈ ਨਾ, ਇਹੀ ਚੀਜ਼ਾਂ ਮੈਂ ਦੱਸਣਾ ਚਾਹ ਰਿਹਾ ਹਾਂ ਕਿ ਯਾਰ ਅਦਬ ਤਰੀਕਾ ਸਭ ਤੋਂ ਪਹਿਲੇ ਕਾਊਂਟ ਹੁੰਦਾ ਹੈ। ਮੈਂ ਵੇਖੋ ਹੁਣ ਆਇਆ ਵਾਂ, ਕਿਸੇ ਨੇ ਸਲਾਮ ਤੱਕ ਨਹੀਂ ਲਿਆ ਯਾਰ। ਅਸਲਾਮ ਵਾਲੇਕੁਮ। ਇੱਧਰ ਵੀ ਲੈ ਲਓ, ਇਹ ਵੀ ਮੁੰਡਾ ਆਪਣਾ ਹੀ ਆ ਕਿਤੇ। ਸਾਡਾ ਨਾਲ ਵੀ ਹੱਥ ਮਿਲਾਓ। ਚਲੋ ਜੀ। ਭਾਜੀ ਮੈਂ ਸਮਝਾਤਾ ਉਹਨਾਂ ਨੂੰ। ਚਲੋ। ਉਹ ਕਹਿੰਦੇ ਜੀ ਕਿ ਫੈਸਲ ਭਾਈ ਜਿਸ ਤਰ੍ਹਾਂ ਕਰਨਗੇ ਅਸੀਂ ਉਹਨਾਂ ਦੇ ਨਾਲ ਆ। ਤੁਹਾਡੇ ਵੀਰ ਨੇ ਛੋਟੇ ਆ। ਉਹ ਜਿਹੜੇ ਸਫੇ ਦਿੱਤੇ ਸੀ ਤੁਹਾਨੂੰ, ਉਹ ਕਿੱਥੇ?
ਭਾਜੀ ਲਾਇਕ ਨੇ ਸਾਰੇ ਹੀ, ਉਹਨਾਂ ਨੇ ਜ਼ਬਾਨੀ ਯਾਦ ਕੀਤੀਆਂ ਹੋਈਆਂ ਚੀਜ਼ਾਂ ਸਾਰੀਆਂ। ਤੁਸੀਂ ਕੀ ਸਮਝਦੇ ਇਹਨਾਂ ਨੂੰ? ਠੀਕ ਹੈ ਸੋਨੀ ਭਾਈ, ਅਗਰ ਕਰ ਲੋਗੇ ਤੇ ਮਿਹਰਬਾਨੀ ਯਾਰ ਤੁਹਾਡੀ। ਫੇਰ ਮੈਂ ਕਹਿਣ ਡਿਆ ਯਾਰ ਭਾਜੀ message ਤੁਸੀਂ ਜ਼ਰੂਰੀ ਹੈ। ਹੱਥ ਨਾ ਜੋੜੋ, ਮੈਂ ਸਮਝਾਤਾ ਵਾ ਸਾਰਾ। अस्सलाम वालेकुम नाज़रीन, मैं हूं आपका अपना फैसल रामे और आप देख रहे हैं सजाद जानी ऑफिशियल चैनल को। दर्द दिल के वास्ते पैदा किया इंसान को, वरना अताअत के लिए कुछ कम न थे कर दो बयां। कहने का मकसद ये है कि इंसान बहुत कुछ सोचता है और सोचता ही रहता है और सोचता ही रहेगा, लेकिन ये सोचों पे किसी का पहरा नहीं है। प्रैक्टिकल करना बहुत जरूरी है। ਤਾੜੀ ਲਾ ਦਿਓ, ਤਾੜੀ ਤਾੜੀ। ਬਹੁਤ ਅੱਛੇ। ਸੋਹਣੀ ਮੈਸੇਜ ਬਹੁਤ ਜ਼ਰੂਰੀ ਹੈਗਾ ਜ਼ਿੰਦਗੀ ਵਿੱਚ ਨਾ, ਮੈਸੇਜ ਲਾਜ਼ਮੀ ਦਿਆ ਕਰੋ ਯਾਰ। ਹਰ ਯੋਧ ਵਿੱਚ ਮੈਂ ਕੁਝ ਹੈ ਨਹੀਂ। तो कहने का मतलब ये है नाज़रीन, एक लफ्ज है NGO। ਇਹ ਤਾਂ 3 ਲਫ਼ਜ਼ ਨੇ ਪਾਏ ਨੇ। ਵਿੱਚ ਬੋਲਣ ਲੱਗ ਪਿਆ ਨਾ, ਕਰ ਲੋ ਤੂੰ। ਇੱਥੇ ਤੁਹਾਨੂੰ ਸਮਝਾਇਆ ਸੀ ਯਾਰ ਅੱਗੇ ਤੂੰ। ਯਾਰ ਐਡਾ ਵੀ ਚੁੱਪ ਕਰਕੇ ਬੁੱਧੂ ਬਣ ਕੇ ਨਹੀਂ ਬਹਿਣਾ। ਤੇ ਤੁਹਾਨੂੰ ਮੈਂ ਕਿਹਾ ਆਪ ਕਰ ਲਿਆ ਕਰੋ, ਆਪ ਕਰ ਲਿਆ ਕਰੋ। ਤੇ ਮੇਰੀ ਵੀ ਸੁਣੋ ਜਰਾ, ਬੱਚੇ ਠੀਕ ਕਹਿ ਰਹੇ ਨੇ ਤੇ ਲਫ਼ਜ਼ ਤੇ 3 ਹੀ ਹੈ, NGO। नाज़रीन 3 लफ्ज हैं NGO। ਹੁਣ ਠੀਕ ਆ? ਹਾਂ ਹੁਣੀ ਤਾਂ ਠੀਕ ਤੇ ਹੈ। ਹੁਣ ਨਹੀਂ ਇਤਰਾਜ਼ ਕੀਤਾ ਹੈ? ਹੁਣ ਵੀ ਭੌਂਕ ਬਣਾ ਸੀ ਵਿੱਚ। ਸਹੀ ਹੈ ਯਾਰ ਜਾਣ ਦਿਓ, ਫਿਰ ਜੇ ਕੋਈ ਗੱਲ ਕੀਤੀ ਫਿਰ ਤੁਸੀਂ ਮੂੰਹ ਬਣਾਉਣਾ ਵਾ। ਤੂੰ ਕਰ ਗੱਲ ਕਰਕੇ ਵੇਖ ਲੈ। ਹੁਣ ਦੇਖ ਲਓ, ਫਿਰ ਸਮਝਾ ਲਓ ਭਾਵੇਂ। तो नाज़रीन कि हर इंसान कोशिश करता रहता है, एफर्ट करता रहता है कि मैं कुछ करूं, किसी दूसरे के लिए कुछ करूं, लेकिन मजबूरी ये होती है कि रजिस्ट्रेशन नहीं होती, एग्जेक्टिव बॉडी मेंबरान इकट्ठे नहीं होते, दोस्त इकट्ठे नहीं होते, तो किसी को इकट्ठा करने की जरूरत नहीं। आप 4 भाई बहन मिलके, खानदान, खाला, मामा, चाचा, फूफा, ताया, ये सब मिलके 10-10 रुपए इकट्ठे करें और खानदान में सबसे बड़े आदमी के पास जमा करवाएं और किसी गमी खुशी में उससे आप ले सकते हैं। ਬਹੁਤ ਅੱਛੇ ਯਾਰ, ਬਹੁਤ ਅੱਛੇ ਯਾਰ, ਬਹੁਤ ਠਹਿਰ ਅੱਛੇ। ਜਾ, ਪਹਿਲਾਂ ਸਾਨੂੰ ਪੁੱਛ ਲੈ ਕਿਹੜੀ ਗੱਲ ਤੇ ਤਾੜੀ ਮਾਰਨੀ ਕਿੰਨੀ ਐਵੇਂ ਤਾੜੀਆਂ। ਬਸ ਸਹੀ ਆ। तो ये मेरा मैसेज था। ਪਰ ਤੇਰਾ ਮੈਸੇਜ ਕਿਤੇ ਕਾਰਤੂਸ ਦਾ ਅਚਾਰ ਖਾ ਲਿਆ ਯਾਰ ਕਾਰਤੂਸ ਦਾ ਚਾਰ ਨਹੀਂ ਸੋਹਣੀ, ਕਿਸੇ ਨੂੰ ਇਸਲਾਹ ਕਰ ਦੇਣੀ ਨਾ। ਇਹ ਅਗਰ ਇੱਕ ਖਾਨਦਾਨ ਵਾਲੇ ਨੇ ਵੀ ਮੰਨ ਲਈ ਨਾ ਮੇਰੀ ਗੱਲ, ਤੇ ਯਾਰ ਆ ਕੰਮ ਸ਼ੁਰੂ ਹੋ ਜਾਣਾ ਹੀ। ਉਹ ਬੱਚੇ ਖਰਾਟੇ ਮਾਰਨ ਦੇ ਤੇਰੀ ਗੁਫ਼ਤਗੂ ਇਹ ਸੰਜੀਦਾ ਸ਼ੋਅ ਕਰਨਾ ਸੀ। अच्छा यार सबर कर लो, ਅੱਗੇ ਆਣਾ ਵਾ ਇਹ। ਮੈਂ ਮੈਸੇਜ ਦੇ ਰਿਹਾ ਮਾਮ ਨੂੰ। और नाज़रीन मेरा आपसे ਇੱਕ ਸੈਕਿੰਡ, ਤੁਸੀਂ ਜਿਹੜੀ ਗੱਲਾਂ ਕਹੀਆਂ ਨਾ, ਅਸੀਂ ਉਹਨਾਂ ਗੱਲਾਂ ਦੇ ਪੂਰੇ ਉਤਰ ਰਹੇ ਆ। ਹਾਲੇ ਤੱਕ ਅਸੀਂ ਕੋਈ ਬਦਤਮੀਜ਼ੀ ਤਾਂ ਪੈਦਾ ਨਹੀਂ ਕੀਤੀ। ਨਹੀਂ ਨਹੀਂ ਨਹੀਂ, ਇਸ ਮੈਨੂੰ ਗੱਲ ਲੱਗ ਰਿਹਾ ਇਹਨੇ ਕਰਨੀ ਆ। ਨਹੀਂ ਕਿਉਂ ਵਾਦਾ ਕਰਨਾ? ਕੀਤਾ। जानता नहीं है। और मैसेज जो मैंने देना था वो दे दिया। नेक्स्ट प्रोग्राम में मैं एक नए मैसेज के साथ हाजिर होऊंगा। और दूसरा सवाल था जनरल नॉलेज का। ये जनरल नॉलेज इंसान के लिए इतनी ज़रूरी है, इतना सिस्टम ख़राब हो गया नाख्वानदगी की वजह से। मैं चाहता हूँ कि पढ़ाई आम हो, हर बंदे किसी की बातें ना सुने। खुदा का वास्ता है, किसी यूनिवर्सिटी की आपको ज़रूरत नहीं, किसी कॉलेज की आपको ज़रूरत नहीं। ट्यूशन पवो, ਵੱਡੇ ਭਰਾ ਕੋ ਪੜ੍ਹ ਲਓ, ਕਿਸੇ ਕੋ ਪੜ੍ਹ ਲਓ। ਆ ਵੇਖ ਲੈ ਲੱਗੇ ਹੋਏ ਯਾਰ। ਯਾਰ ਤੁਸੀਂ ਕਿਉਂ ਨਹੀਂ ਚੁੱਪ ਕਰਦੇ? ਏਡੀ ਅੱਛੀ ਗੱਲ ਬਾ। ਤੂੰ ਪਿਓ ਦਾ ਪੁੱਤਾ ਹੁਣ ਸਾਰੀਆਂ ਸੁਣ ਕੇ ਹਟੀ। ਹੁਣ ਤੁਸੀਂ ਯੂਨੀਵਰਸਿਟੀਆਂ ਦੇ ਰੂਲਾਂ ਫਰਾ ਦਿਓ, ਕਾਲਜਾਂ ਦੇ ਰੂਲਾਂ ਫਰਾ ਦਿਓ, ਘਰਾਂ 'ਚ ਬੱਚੇ ਟਿਊਸ਼ਨਾਂ ਪਾ ਲਓ। ਉਹ ਨਹੀਂ ਯਾਰ ਟਿਊਸ਼ਨਾਂ ਨਹੀਂ, मैं उस सच को गल करना। मैं ये कहना चाहता हूँ कि कोई भी बंदा पढ़ना चाहता है, स्कूल कॉलेज ਜ਼ਿੰਦਾਬਾਦ। यार वेख ले सोनिए ना मैं। ਪਰ ਤੁਸੀਂ ਕੋ ਹਿਆ ਕਿਉਂ ਨਹੀਂ ਕਰਦੇ? ਤੁਸੀਂ ਪਹਿਲੇ ਕਹਿੰਦੇ ਸੀ ਕੋਈ ਯਾਰ ਸਾਨੂੰ ਲੱਗਣ ਹੀ ਇਦਾਂ ਦੇ ਜਾਂ ਵੋਟ ਮੰਗਣ स्कूल ਲੱਗੇ जाना ਆ। चाहता है, कॉलेज जाना चाहता है या पढ़ना चाहता है और फीस नहीं दे सकता, ਓਏ ਹੋਏ ਹੋਏ ਹੋਏ। अफोर्ड नहीं कर सकता, तो बाखुदा वो हकीकत में मुझसे राब्ता करे, हकीकत में मुझसे राब्ता करे। इंशाअल्लाह ताला ये मेरा और उसका और पर्दा होगा। अल्लाह पाक सबकी परेशानियां दूर करे, सबको खुश रखे। आमीन। होता है जिंदगी में इंसान ही इंसान के काम आता है। तो मैं कोशिश यही करूंगा कि हम सब एक दूसरे के लिए एक दूसरे के काम आए। यार अब इंजन करन दिया यार। ਮੈਂ ਕਿਹਾ ਮਾਸ਼ਾਅੱਲਾ ਬਹੁਤ ਅੱਛਾ ਮੈਦਾ ਕੀਤਾ ਯਾਰ। मैं यही कहूंगा कि आओ सब मिलके अहद करें कि हम एक दूसरे के काम आए। बस। हम खुद एनजीओ हैं, मैं भी एनजीओ हूँ, ये भी एनजीओ है, ये भी ਮੈਂ ਨਹੀਂ ਭਰਾਵਾ, ਮੈਨੂੰ ਨਾ ਕਹਿਣ ਜੀ। ਯਾਰ ਇੱਕ ਮਿੰਟ ਜਾਣ ਲੱਗਾ ਫਿਰ ਮੈਕ ਵੀ ਪੱਟ ਦੇ, ਆਪਣੇ ਨਾਲ ਸ਼ਿਵਾਸ਼ਰੀ ਬਣਿਆ। यार ये मैं एक मैसेज देना वा। ਹਾਂ ਲੈ ਮੈਂ ਹਾਲੇ ਮੈਸੇਜ ਰਹਿੰਦਾ ਵਾ। मैं तो लगा मैसेज ही दिया करो, हर शो ਦੇ ਵਿੱਚ ਮੈਸੇਜ ਆਏਗਾ ਨਾ, ਤੇ ਯਾਰ ਕਿਸੇ ਦੀ ਯਾਰ ਜਿੰਨੇ ਭਾਈ ਨੇ ਮੈਸੇਜ ਦੇਣੇ, ਇਹਨੂੰ ਕਹੇ ਫਿਰ ਟਾਵਰ ਵਾਲੇ ਦੇ ਲੱਗ ਜਾਵੇ ਕਿਤੇ। ਐਨਜੀਓ ਤੂੰ ਬਣਾਉਣ ਡਿਆ ਵਾ, ਸਕੂਲੇ ਚੱਲ ਜਾਓ, ਆਪਣਾ ਬੱਚਾ ਤੂੰ ਸਾਈਕਲ ਵਾਲੇ ਕੋ ਪਾਇਆ ਹੋਇਆ ਕੰਮ ਤੇ। ये है
सजाद जानी वेलफेयर एसोसिएशन। ਹਾਲੇ ਕੋਲੋਂ ਹੀ ਬਣਾਤੀ ਹੋ ਭਾਈ ਵੀ ਨਹੀਂ ਪਤਾ ਹਾਲੇ ਕੋਲੋਂ ਭਾਵੇਂ ਇਹਨੂੰ ਨਹੀਂ ਪਤਾ ਨਾ ਪਤਾ ਹੋਵੇ, ਅਸੀਂ ਬਣਾ ਰਹੇ ਹਾਂ ਇਨਸ਼ਾਅੱਲਾ ਤਾਲਾ ਅੱਲਾ ਦੇ ਕਰਮ ਤੇ ਫਜ਼ਲ ਦੇ ਨਾਲ, ਜਿਹਦੇ ਵਿੱਚ ਗਰੀਬ ਮੁਸਤਹਿਕ ਲੋਕਾਂ ਦੀ ਕੇਅਰ ਕੀਤੀ ਜਾਏਗੀ, ਉਹਨਾਂ ਦਾ ਸਾਥ ਦਿੱਤਾ ਜਾਏਗਾ। ਤੁਹਾਡੇ ਵਰਗੇ ਬੰਦੇ ਨੂੰ ਬੁਲਟ ਪ੍ਰੂਫ ਗੱਡੀ 'ਚੋਂ ਵੀ ਫਾਇਰ ਵੱਜ ਜਾਂਦਾ ਹੁੰਦਾ। ਮੇਰੀ ਗੱਲ ਸੁਣ ਲਓ, ਕਿਤਾ ਵੱਜਦਾ ਉਹ ਜਦੋਂ ਥੁੱਕ ਸੁੱਟਣ ਲੱਗਦਾ ਬਾਹਰ ਨੂੰ ਮੂੰਹ ਕੱਢ ਕੇ। ਨਾਲੇ ਸੌਰੀ ਟੂ ਸੇ ਮੇਰੀ ਗੱਲ ਸੁਣੋ, ਆ ਤੁਸੀਂ ਬਾਹਰ ਦੀ ਐਨਜੀਓ ਬਣਾਉਣ ਰਹੇ, अगर तुम एनजीओ बना भी लेना 10 साल तो ਤੁਹਾਨੂੰ ਆਪਣੇ ਬੰਦੇ ਦੀ ਖਿਦਮਤ ਕਰਨੀ ਪੈਣੀ ਜਿੰਨੀ ਮਾੜੀ ਲੇਬਰ करूंगा खिदमत 10 साल क्या, जब तक जिंदगी है मैं खिदमत करता रहूं और करता ही रहूंगा। ਓਏ ਇੱਕ ਮਿੰਟ, ਉਹ ਤੇਰੀ ਗੱਲ ਮੈਂ ਸੁਣ ਲਈ, ਤੂੰ ਤਾਂ ਸਾਨੂੰ ਕਿਤੇ ਪੜ੍ਹਨੇ ਬਾਤ ਨਾਲੇ ਤੂੰ ਐਨਜੀਓ ਬਣਾਉਣ ਡਿਆ। ਤੈਨੂੰ ਪਤਾ ਕਿ ਐਨਜੀਓ ਬਣਾਉਣ ਵਾਸਤੇ ਕਿੰਨੀ ਇੱਟ ਸਰੀਆ ਲੱਗਣਾ। ਪਤਾ ਕੀ ਅਸੀਂ ਐਨਜੀਓ ਬਣਾਣੀ ਆ ਜਿਹਦੇ ਚ ਗਰੀਬ ਤੇ ਮੁਸਤਹਿਕ ਲੋਕਾਂ ਦੀ ਅਸੀਂ ਫੇਵਰ ਕਰਾਂਗੇ ਯਾਰ, ਇੱਕ ਦੂਸਰੇ ਦਾ ਸਾਥ ਦਾਂਗੇ। ਮਕਵਾਓ ਕੰਮ ਨੂੰ ਯਾਰ। ठीक है, ये नाज़रीन मेरा हो गया मैसेज। और दूसरा प्रोग्राम का सिलसिला हम जारी रखेंगे और इसमें यह है कि जनरल नॉलेज, कोई आपसे कोई भी क्वेश्चन पूछे बरादरी में आपका नाक ना कटे, फौरन आप जवाब दें उसको कि हाँ भी मैंने पता वा, 2 में कट जाए बस। ठीक है। ਅੱਛਾ ਫੈਸਲ ਸਾਹਿਬ, ਤੁਸੀਂ ਜਨਰਲ ਨੌਲੇਜ ਦੀ ਗੱਲ ਕੀਤੀ ਹੈ, ਪਰ ਖੁਦਾ ਨਾ ਖਾਸਤਾ ਤੁਹਾਨੂੰ ਖੱਬੇ ਪਾਸੇ ਨੌਲੇਜ ਹੋਈ ਵੇ ਉਹਦਾ ਕੀ ਨੁਕਸਾਨ ਹੋਏਗਾ? ਨਾਲੇ ਭਾਈਜਾਨ ਏਡੀਆਂ ਪੜੀਆਂ ਲਿਖੀਆਂ ਗੱਲਾਂ, ਆ ਜਨਾਬ ਜਰਨਲ ਨੌਲੇਜ ਤੇ ਐਨਜੀਓ, ਘਰ ਦੀ ਤੁਹਾਡੀ ਮੈਨਜੀਓ ਜਿਹੜੀਆਂ ਟੁੱਟੀਆਂ ਉਹਨਾਂ ਦਾ ਵੀ ਕੁਝ ਕਰ ਲਓ। अच्छा, जनरल नॉलेज का एक सवाल है, तो नाज़रीन मैं ये चाहता हूँ कि ये प्रोग्राम सारे इनके गौर से देखा करें। सबसे पहला सवाल मैं करूँगा जनाब साजिद मिठापुरिया साहब से, लेकिन सवाल जवाब होते रहेंगे। एनजीओ का नहीं आपने भूलना नाज़रीन, एनजीओ लाजमी बनानी है। जिन्होंने एनजीओ बनानी, मेरी ਜਦੋਂ ਮਦਦ ਦੀ ਜ਼ਰੂਰਤ ਹੋਵੇ ਮੈਂ ਹਾਜ਼ਰ ਹਾਂ, 24 ਘੰਟੇ ਤੁਹਾਡੇ ਲਈ ਹਾਜ਼ਰ ਹਾਂ। ਕੈਪਟਨ ਸਫਦਰ ਇੱਧਰ ਸਾਡੇ ਵੱਲ ਸੁਣ ਲੈ, ਸਾਡੇ ਤੇ ਸਵਾਲ ਮੈਂ ਪੁੱਛਣ ਲੱਗਾ। ਨਾ ਇੱਕ ਆਪਣਾ ਸ਼ੋਅ ਸ਼ੁਰੂ ਕਰ ਲਾ ਫੈਸਲ ਚੌਧਰੀ ਦੇ ਨਾਮ ਤੋਂ, ਸਹੀ ਰਾਤ ਨੂੰ ਆ ਜਾ ਕਰ ਕੁਤਬ ਆਨਲਾਈਨ ਤੇ ਆ ਕੇ ਘੰਟਾ ਕੀਤਾ ਚਲਾ ਗਿਆ। ਆਹ ਕਿਹੜਾ ਯਾਰ ਕੰਮ ਆ ਫਿਰ? ਸੋਹਣੀ ਭਾਈ ਤੂੰ ਫਿਰ ਸਾਨੂੰ ਬੋਲਦਾ ਯਾਰ। ਬੇਟੇ ਮੇਰੀ ਗੱਲ ਸੁਣੋ, ਐਨਜੀਓ ਬਣਾ ਲੈਣੀ ਚਾਹੀਦੀ ਕਿਉਂਕਿ ਸਰਦੀਆਂ ਆ ਰਹੀਆਂ, ਤੁਸੀਂ ਸੌਣ ਲੱਗਾ 2 ਚਮਚੀਆਂ ਗਰਮ ਦੁੱਧ ਨਾਲ ਐਨਜੀਓ ਦੀਆਂ ਖਾਓ, ਇੰਜ ਸਕੂਨ ਰਹੋਗੇ। ਇਹ ਘਰ ਇਹਨਾਂ ਦੇ ਦਾਲ ਜੀਓ ਪੱਕਦੀ ਆ, ਇਹ ਐਨਜੀਓ ਬਣਾਉਂਦਾ ਫਿਰਦਾ ਨਾਲੇ ਵਾ। ਐਨਜੀਓ ਇੱਕ ਐਨਜੀਓ ਬਣਾ ਲੂਗਾ, ਮੈਨੂੰ ਤੇ ਇਹ ਨਹੀਂ ਸਮਝ ਆਉਣ ਡਈ ਆ ਯਾਰ ਤੁਸੀਂ ਵਿੱਚ ਬੋਲਣਾ ਨਹੀਂ ਹੈਗਾ, ਜੋ ਮਰਜ਼ੀ ਕਰਨ। ਫੈਸਲ ਸਾਹਿਬ ਅੱਜ ਦੀ ਨਿਸ਼ਸਤ फैसल साहब थे ना? हाँ जी फैसल साहब। मिठापुरिया साहब से सवाल है जी बिस्मिल्लाह। तो अकेला ही जा रहा था गामज़ने मंजिल, लेकिन हम सफर मिलते गए, कारवां बनता गया। एक आदमी भी आपके साथ मिल गया तो समझे कि पूरी कौम आपके साथ मिल गई। तो पहला सवाल हम मिठापुरिया से करेंगे, जनरल नॉलेज का सवाल। मेरा सवाल मिठापुरिया से, साजिद भैया आप मुझे ये सवाल का जवाब दें कि कौन सा ऐसा जानवर है जो 3 साल मुसलसल सो सकता है? मैं क्या पता नहीं केड़ा सवाल पूछ लिया, कोई कायनात का कोई आखिरी सवाल होना जिहदा सानू जवाब ही नहीं होना। इसदा जवाब है सड़क। ओए मैं सवाल कुछ पूछया वा ते जवाब कुछ देने, वेख ला सोनी यार, फिर ਉੱਥੇ ਹੀ ਇਹਨੇ ਰਹਿਣਾ ਵਾ ਨਾ। ਭਾਜੀ ਤੁਸੀਂ ਇਹੀ ਪੁੱਛਿਆ ਵਾ, ਉਹ ਸਹੀ ਜਵਾਬ ਦੇ ਰਿਹਾ ਭਾਜੀ। अच्छा ਇਹ ਸਵਾਲ ਪੁੱਛਿਆ ਸੀ? ਹਾਂਜੀ ਭਾਜੀ ਇਹੀ ਪੁੱਛਿਆ ਤੁਸੀਂ। चल अगला सवाल फरीद जी। लेकिन नाजरीन आपने एनजीओ का नहीं बोलना, आपको ओ नहीं बोलते ओए कमाटू। अच्छा फरीद भाई आपसे सवाल है जी कि पाकिस्तान को सबसे पहले किस मुल्क ने तस्लीम किया? शुक्रिया, आपका बहुत मुश्किल सवाल है, इसका जवाब भी मैं इंशाल्लाह कोशिश करूंगा मुश्किल तरीके से। वैसे तुम 5-10 वाला सवाल करने वाले हो, सवाल ਤੁਹਾਡਾ ਵੱਡਾ ਹੈ। ਇਹ ਹੈਗਾ ਜੀ ਸ਼ਹਿਦ ਦੀ ਮੱਖੀ। ਵੈਰੀ ਗੁੱਡ, ਬਹੁਤ ਅੱਛੇ ਯਾਰ, ਬਹੁਤ ਅੱਛੇ। ਵੈਰੀ ਗੁੱਡ ਯਾਰ। ਇਹ ਕਦੋਂ ਆ ਯਾਰ? ਆ ਵਾ ਆ ਪੜ ਭਾਜੀ ਜਿਹੜਾ ਤੁਸੀਂ ਪੁੱਛਿਆ ਉਹਨੇ ਉਹਦਾ ਹੀ ਜਵਾਬ ਭਾਈ ਨੇ ਦਿੱਤਾ। ਇਹਨਾਂ ਨੇ ਪੁੱਛਿਆ ਵਾ ਕਿ ਉਹ ਕਿਹੜਾ ਜਾਨਦਾਰ ਆ ਜਿਹਦੀਆਂ 8 ਅੱਖਾਂ ਹੁੰਦੀਆਂ, ਤੇ ਮੈਂ ਉਹੀ ਬਕਵਾਸ ਕੀਤਾ ਸ਼ਹਿਦ ਦੀ ਮੱਖੀ। ਤਾੜੀਆਂ ਯਾਰ, ਬਹੁਤ ਅੱਛੇ ਯਾਰ। ਇਹੀ ਪੁੱਛਿਆ ਤੁਸੀਂ, ਪਾਏ ਨੇ ਇਹੀ ਪੁੱਛਿਆ ਸੀ, ਲਾਗੇ ਬੈਠੇ ਪਾਗਲ ਆ, ਉਹਨੂੰ ਪੁੱਛ ਲਓ। ਓਏ ਯਾਰ ਨਹੀਂ ਪੁੱਛਿਆ ਸੋਣੀ ਯਾਰ। ਭਾਜੀ ਤੁਸੀਂ ਇਹੀ ਪੁੱਛਿਆ, ਮੈਂ ਹੁਣ ਮੈਂ ਕਿਤੇ ਭਾਜੀ ਜੋ ਪੁੱਛਿਆ ਉਹੀ ਦੱਸਿਆ ਉਹਨਾਂ ਨੇ ਤੁਹਾਨੂੰ। ਓ ਯਾਰ ਆ ਸਵਾਲ ਆ, ਪਾਕਿਸਤਾਨ ਨੂੰ ਸਭ ਤੋਂ ਪਹਿਲੇ ਕਿਸ ਮੁਲਕ ਨੇ ਤਸਲੀਮ ਕੀਤਾ? ਤੇ ਮੈਂ ਉਹੀ ਦੱਸਣ ਡਿਆ ਵੀ ਸ਼ਹਿਦ ਦੀ ਮੱਖੀ, 8 ਅੱਖਾਂ ਸ਼ਹਿਦ ਦੀ ਮੱਖੀ ਦੀਆਂ ਹੁੰਦੀਆਂ, ਹੋਰ ਕਿਸੇ ਸ਼ਹਿਦ ਦੀਆਂ ਨਹੀਂ ਹੁੰਦੀਆਂ। ਓ ਯਾਰ ਬਕਵਾਸ ਹੀ ਕਰਨ ਦੇ ਹੋ ਯਾਰ, ਮੈਂ ਕੋਈ ਸਵਾਲ ਕੋਈ ਕਰਨ ਡਿਆ ਵਾ। ਅਸੀਂ 4 ਬੰਦੇ ਝੂਠੇ ਆ, ਤੁਸੀਂ ਇਕੱਲੇ ਹੀ ਸੱਚੇ ਹੋ। ਭਾਜੀ ਉਹ ਸਹੀ ਕਹਿ ਰਹੇ, ਤੁਸੀਂ ਜੋ ਪੁੱਛਿਆ ਨਾ ਉਹਦਾ ਹੀ ਜਵਾਬ ਦਿੱਤਾ। ਤੁਸੀਂ ਨਵਾਂ ਸਵਾਲ ਪੁੱਛ ਕੇ ਦੇਖ ਲਓ। ਸ਼ਹਿਦ ਦੀ ਮੱਖੀ ਦਾ ਹਾਂਜੀ ਇਹਦਾ ਪੁੱਛਿਆ ਸੀ ਤੁਸੀਂ। ਸੁਣੀ ਭਾਈ ਮਾਦਰ ਸੌਰੀ ਟੂ ਸੇ, ਇਹ ਸਿਰਫ ਔਰ ਸਿਰਫ ਇੱਜ਼ਤ ਆਨਰ ਹੋਣ ਰਹੀ ਤੇ ਹੈ। ਤੁਹਾਡੀ ਮਿਹਰਬਾਨੀ ਯਾਰ, ਤੁਸੀਂ ਵੀਰ ਹੋ। ਯਾਰ ਹੋਰ ਤੁਸੀਂ ਪਤਾ ਕੀ ਯਾਰ, ਮੇਰੇ ਮੂੰਹ ਨੂੰ ਆਇਆ ਤੇ ਚੁੱਪ ਰਹੋ ਯਾਰ। ਜਿਹੜਾ ਲਾਣ ਤੇ ਤੇਰੇ ਮੂੰਹ ਨੂੰ ਆਇਆ। ਅੱਛਾ ਯਾਰ ਅਗਲਾ ਸਵਾਲ ਮੈਂ ਤੈਨੂੰ ਕਰਨ ਡਿਆ ਵਾ, ਕਿਹਦੇ ਕੋ ਇਮਲੀ ਕੋ ਤੇ ਕਰ। ਕਰ ਲਾ, ਕਿਤੇ ਲਾਹੌਰ ਬੈਠਾ ਹੋ ਤੇਰੇ ਲਾਗੇ ਬੈਠਾ। ਪੁੱਛੋ ਭਾਜੀ, ਮੇਰੇ ਕੋਲ ਪੁੱਛੋ ਤੁਸੀਂ। ਅੱਛਾ ਦੁਨੀਆ 'ਚ ਸਭ ਤੋਂ ਪਹਿਲਾ ਇਜਾਦ ਹੋਣ ਵਾਲੇ ਬੈਂਕ ਦਾ ਨਾਮ ਕੀ ਹੈ? हाँ
ਸਵਾਲ ਤੁਸੀਂ ਮੇਰੇ ਕੋਲ ਕੀਤਾ ਨਾ, ਤੇ ਹੋਰ ਤੇਰੇ ਅੱਬੇ ਕੋ ਕੀਤਾ ਵਾ ਤੂੰ ਮੈਂ ਆਪਣੇ ਅੱਬੇ ਦੀ ਗੱਲ ਹੀ ਦੱਸਣ ਲੱਗਾ ਸੀ ਕਿ ਮੇਰੇ ਅੱਬੇ ਨੇ ਕਿਹਾ ਕਿ ਜਿਹੜਾ ਤੇਰੇ ਦਰ ਤੇ ਆਵੇ ਨਾ ਸਵਾਲ ਕਰਨ, ਉਹਨੂੰ ਖਾਲੀ ਨਹੀਂ ਮੋੜਨਾ। ਵੈਰੀ ਗੁੱਡ ਯਾਰ, ਵੈਰੀ ਗੁੱਡ। ਤੇ ਮੈਂ ਤੁਹਾਨੂੰ ਖਾਲੀ ਮੋੜਨਾ ਨਹੀਂ ਹੈਗਾ, ਇਹਦਾ ਜਵਾਬ ਮੈਂ ਲਾਜ਼ਮੀ ਦੇਣਾ। ਹਾਂ ਦੁਬਾਰਾ ਪੁੱਛੋ ਕੀ ਸੀ ਭਲਾ? ਅੰਨਾ ਹੋ ਗਏ ਆ, ਪੁੱਛਿਆ ਨਹੀਂ ਤੈਨੂੰ? ਉਹ ਭਾਈ ਬੋਲਾ ਹੁੰਦਾ ਹੀ ਤੇ ਬੋਲ ਹੀ ਗਿਆ ਵਾ। ਉਹ ਭਾਈ ਕਿਆ ਦੱਸ ਯਾਰ। ਉਹਨੇ ਕਿਹਾ ਬਰਫ ਵਾਲਾ ਬੋਲਾ। ਦੁਨੀਆ ਦੇ ਸਭ ਤੋਂ ਪਹਿਲੇ ਬੈਂਕ ਕਿਹੜਾ ਆਜ਼ਾਦ ਹੋਇਆ, ਉਹਦਾ ਨਾਂ ਕੀ ਸੀਗਾ? ਕੋਇਲ। ਵੈਰੀ ਗੁੱਡ ਯਾਰ, ਓਨਲੀ ਵੈਰੀ ਗੁੱਡ ਯਾਰ। ਤੇਰੇ ਤੋਂ ਵੈਸੇ ਨਹਾਉਣ ਦੀ ਤਵੱਕੋ ਨਹੀਂ, ਤੂੰ ਜਵਾਬ ਦੇ ਦਿੱਤਾ ਯਾਰ। ਅੱਛਾ ਹੈ ਕਾਲਾ ਜਾਈ ਹੈ ਜਾਹਲੀ। ਹਾਂ ਯਾਰ ਕੋਇਲ ਹੀ ਆ ਪਰਿੰਦਾ ਜਿਹੜਾ ਆਪਣਾ ਘੋਂਸਲਾ ਨਹੀਂ ਬਣਾ ਸਕਦਾ ਦਰਖਤ ਦੇ ਉੱਤੇ। ਵੈਰੀ ਗੁੱਡ ਯਾਰ, ਵੈਰੀ ਗੁੱਡ ਯਾਰ। ਤੁਸੀਂ ਇਹੀ ਪੁੱਛੋ ਕਿਹੜਾ ਪਰਿੰਦਾ ਵਾ ਜਿਹੜਾ ਆਪਣਾ ਘੋਂਸਲਾ ਨਹੀਂ ਬਣਾ ਸਕਦਾ? ਨਹੀਂ ਕੋਇਲ। ਯਾਰ, ਮੈਂ ਬੈਂਕ ਦਾ ਪੁੱਛਿਆ ਵਾ ਯਾਰ। ਚਲੋ ਭਾਜੀ ਤੁਸੀਂ ਇਹੀ ਪੁੱਛਿਆ ਵੀ ਕਿਹੜਾ ਪਰਿੰਦਾ ਜਿਹੜਾ ਆਪਣਾ ਘੋਂਸਲਾ ਨਹੀਂ ਬਣਾ ਸਕਦਾ, ਤੁਹਾਨੂੰ ਦੱਸਤਾ ਕੋਇਲ। ਮੇਰੇ ਕੋਇਲ ਬਹਿ ਕੇ ਤੇ ਝੂਠ ਬੋਲਣ ਡਿਆ। ਅੱਛਾ ਯਾਰ, ਆ ਸਵਾਲ ਲਾਜ਼ਮੀ ਦੇਣਾ ਕਿਉਂਕਿ ਮੈਂ ਚਾਹੁੰਦਾ ਨਾਜ਼ਰੀਨ ਦਾ ਕਰਨਾ ਜਨਰਲ ਨੌਲੇਜ ਦਾ ਸਵਾਲ ਜਾਵੇ। ਜੀ ਜੀ। ਤੇ ਤੂੰ ਸਵਾਲ ਦਾ ਜਵਾਬ ਦੇ ਕੇ ਦੁਨੀਆ ਤੇ ਸਭ ਤੋਂ ਪਹਿਲੇ ਅਖਬਾਰ ਦਾ ਸਿਲਸਿਲਾ ਕਿੱਥੋਂ ਸ਼ੁਰੂ ਹੋਇਆ? ਆ ਜਿਹੜਾ ਅਖਬਾਰ ਪੜ੍ਹਨ ਵਾਲਾ ਤੇ ਪਹਿਲੇ ਅਖਬਾਰ ਦਾ ਨਾਮ ਕੀ ਸੀਗਾ? ਹਾਥੀ। ਯਾਰ ਬਹੁਤ ਅੱਛੇ। ਭਾਜੀ ਮੈਂ ਸਾਰੀ ਰਾਤ ਜਾਗਿਆ ਤਿਆਰੀ ਕੀਤੀ। ਇੰਨੇ ਛੋਟੇ ਕੱਦ ਤੋਂ ਐਡਾ ਵੱਡਾ ਸਵਾਲ ਦਾ ਜਵਾਬ, ਬੜੀ ਗੱਲ। ਔਰ ਹਾਥੀ ਪਰਫੈਕਟ ਯਾਰ, ਕੀ ਬਾਤ। ਕੀ ਬਾਤ। ਔਰ ਬੜੀ ਗੱਲ ਆ ਕਿ ਇਹਨੇ ਚੁਸਤ ਮੂੰਹ ਚ ਦਵਾ ਦਵ ਜਵਾਬ। ਅਖਬਾਰ ਦਾ ਨਾਮ ਹਾਥੀ ਕਦੋਂ ਸੀ ਯਾਰ? ਭਾਜੀ ਤੁਸੀਂ ਪੁੱਛਿਆ ਵੀ ਕਿਹੜਾ ਜਾਨਵਰ ਹੈ ਜਿਹੜਾ ਜੰਪ ਨਹੀਂ ਮਾਰ ਸਕਦਾ, ਆਹੋ ਤੇ ਹਾਥੀ ਆ ਉਹ। ਉਹ ਨਹੀਂ, ਅਖਬਾਰ ਦਾ ਪੁੱਛਿਆ ਸੀਗਾ। ਉਹ ਜਾਣਦੇ ਹੋ ਤੁਸੀਂ ਇਹ ਪੁੱਛਿਆ ਭਾਈਜਾਨ ਉਹ ਕਿਹੜਾ ਜਾਨਵਰ ਆ ਜਿਹੜਾ ਜੰਪ ਨਹੀਂ ਮਾਰ ਸਕਦਾ? ਆਪਣੇ ਕਹਿ ਤੇ ਤੁਸੀਂ ਸਾਬਤ ਕਦਮ ਰਹੋ, ਫਿਰ ਸਾਨੂੰ ਕਹਿੰਦੇ ਤੁਸੀਂ ਯਾਰ। ਕਰੋ ਗੱਲ। ਭਾਜੀ ਲੱਗਦਾ ਤੁਹਾਡੇ ਦਿਮਾਗ ਨਾਲ ਜ਼ਬੁਕਸ ਹੋ ਗਿਆ। ਤੂੰ ਮਿੱਠੇ ਸਵਾਲ ਦਾ ਜਵਾਬ ਦੇ। ਉਹ ਕਿਹੜਾ ਹਾਥੀ ਤੇ ਨਾਲ ਸ਼ਹਿਦ ਦੀ ਮੱਖੀ ਆ, ਸੜਕ ਤੇ ਚੱਲਦੇ ਆ ਤੇ ਬੈਂਕ 'ਚ ਬਿੱਲ ਜਮ੍ਹਾਂ ਕਰਾਉਣ ਜਾ ਕੇ ਤੇ 3 ਸਾਲ ਤੱਕ ਸੌਂਦੇ ਆ? ਹਾਂ ਹਲਾਕੂ ਖਾਂ। ਰਾਕਾ ਚ ਰਾਕਾ ਫਿਲਮ ਚ ਰਾਕਾ ਫਿਲਮ ਉਹਨੇ ਚ ਸਵਾਲ ਹੀ ਸਾਰਾ ਪੁੱਠਾ ਕਰ ਦਿੱਤਾ। ਹੁਣ ਸਵਾਲ ਵੀ ਨਾ ਰਿਹਾ ਤੇ ਉਹਨੇ ਵੀ ਅੱਗੋਂ ਜਵਾਬ ਉਦਾਂ ਦਾ ਹੀ ਦੇਣਾ ਸੀ। ਭਾਜੀ ਤੁਸੀਂ ਆਪਣੇ ਦਿਮਾਗ ਦਾ ਕਿਤੇ ਇਲਾਜ ਕਰਾਓ, ਤੁਹਾਡਾ ਦਿਮਾਗ ਸੈਂਡੋ ਹੋ ਗਿਆ ਵਾ। ਓ ਯਾਰ ਪਾਣੀ ਲਿਆਓ ਯਾਰ, ਮੈਨੂੰ ਪਿਆਓ ਯਾਰ, ਇਹਨੂੰ ਸਮਝ ਨਹੀਂ ਆਉਂਦੀ। ਐਨਜੀਓ ਨੂੰ ਕੀ ਕਰਨਾ ਸੀਗਾ? ਰੰਗ ਕਰਨਾ ਸੀ ਉਹਨੂੰ। ਐਨਜੀਓ ਨੂੰ ਰੰਗ ਕਰਕੇ ਸੋਹਣੇ ਕੱਪੜੇ ਪਵਾ ਕੇ ਚੈਨ ਪਵਾ ਦੇਣੀ, ਚੈਨ। ਚੈਨ ਨੂੰ ਪਵਾ ਦੇਣਾ। ਮੈਨੂੰ ਇਨਾਮ ਦੇ। ਮੈਂ ਤੈਨੂੰ ਗਾਲਾਂ ਕੱਢਾਂ, ਨਾਮ ਦਵਾਂ। ਸਵਾਲ ਅਸੀਂ ਸਵਾਲ ਬਣਾਇਆ ਵਾ, ਸਵਾਲ ਕੀਤਾ ਹੀ ਨਹੀਂ, ਕੋਈ ਹੈ ਹੀ ਨਹੀਂ ਸਵਾਲ। ਪਾਗਲ ਤੁਸੀਂ ਆਪ ਹੋਣ ਵਾਲੇ ਜਵਾਬ ਮਾਰਨ ਦੇ ਹੋ ਤੁਸੀਂ। ਤੇਰੇ ਸਾਹਮਣੇ ਨਜਾਇਜ਼ ਹੀ। ਐਸੇ ਲੈ ਬੱਚੇ ਨਾਲ ਜ਼ਿਆਦਤੀ ਨਾ ਪਾਣੀ ਯਾਰ ਕਰ। ਮੈਨੂੰ। ਇਨਾਮ ਦੇ ਇਹਨਾਂ ਨੂੰ, ਇਨਾਮ ਦਵਾਂ। ਇਨਾਮ ਦੇ। ਜ਼ਹਿਰ ਨਾ ਦਵਾਂ ਇਹਨੂੰ ਮੈਂ। ਯਾਰ ਤੁਸੀਂ ਅੱਜ ਕੀ ਕੀਤਾ ਫੈਸਲਾ ਯਾਰ, ਤੁਸੀਂ ਮੈਨੂੰ ਵੀ ਉਹਦੇ ਸਾਹਮਣੇ ਯਾਰ ਉਹ ਯਾਰ ਕਿਹੜਾ ਕੈਸਾ ਦਿੱਤਾ ਵਾ ਸੇਮ ਯਾਰ, ਮੈਂ ਪਾਗਲ ਹੋ ਗਿਆ। ਤੁਸੀਂ ਬਹੁਤ ਮਾੜਾ ਕੰਮ ਕੀਤਾ ਅੱਜ ਉਹਦੇ ਨਾਲ। ਕੋਇਲ ਬਣਾਤੀ ਆ ਯਾਰ ਉੱਡਣ ਵਾਲਾ ਹਾਥੀ। ਮੈਂ ਕਿਹਾ ਸੜਕ। ਫਰੀਦ ਉੱਠੋ, ਉਹ ਦੌੜ ਫਰੀਦ, ਉਹ ਦੌੜ। ਪਾਗਲ ਕੀਤਾ, ਪਾਗਲ ਆ ਮੈਂ, ਪਾਗਲ ਆ।